अच्छे तरीके नाल तुसीं गलबात कीती। मैं एक दो ज़रा गल करना चाहांगा कि जिवें उन्हां रणजीत सिंह दी मिसाल दित्ती कि कसूर दे विच बड़ा कतलेआम होया। असल गल है वे कि जंगां जिहड़ियां ने जंगां उन्हां दा कोई असूल ते कोई कायदा नहीं हुंदा। उन्हां विच तबाहियां ही आउंदियां ने, ਉਹਦੇ ਵਿੱਚ ਕੋਈ ਫਾਤੇ ਹੁੰਦਾ ਤੇ ਕੋਈ ਮਫਤੂ ਹੁੰਦਾ ਤੇ ਲੇਕਿਨ ਤੁਹਾਡੀ ਗੱਲ ਆਪਣੀ ਜਗ੍ਹਾ ਤੇ ਦਰੁਸਤ ਹੈ ਕਿ ਹਰ ਬੰਦੇ ਨੇ ਕਿਸੇ ਵੀ ਤਾਰੀਖ ਦੇ ਇਨਸੀਡੈਂਟ ਨੂੰ ਆਪਣੇ ਪਰਸਪੈਕਟਿਵ ਦੇ ਵਿੱਚ ਵੇਖਣਾ ਹੁੰਦਾ। ਅੱਛਾ, ਜਿਹੜੀ ਤੁਸੀਂ ਗੱਲ ਕੀਤੀ ਜਿਹੜੀ ਸਾਡੀ ਇਮਲਾ ਹੈ ਜਾਂ ਰਸਮੁਲ ਖਾਤੇ ਤੇ ਬਾਬਾ ਫਰੀਦ ਨੇ ਜਿਹੜੀ ਸ਼ਾਇਰੀ ਕੀਤੀ ਉਹਨਾਂ ਐਸੇ ਹੀ ਇਮਲਾ ਦੇ ਵਿੱਚ ਕੀਤੀ। ਜਿਹੜੀ ਗੁਰਮੁਖੀ ਇਹ ਬਾਅਦ ਚ ਗੁਰੂਆਂ ਨੇ ਬਣਾਈ ਉਹ ਵੀ ਸਾਡਾ ਰਸਮੁਲ ਖਾਤੇ, ਲੇਕਿਨ ਸਾਡਾ ਅਸਲ ਕਦੀਮੀ ਰਸਮੁਲ ਖਤ ਇਹੀ ਹੈ ਜਿਹਦੇ ਵਿੱਚ ਅੱਜ ਕੱਲ੍ਹ ਇੱਥੇ ਪੰਜਾਬੀ ਲਿਖੀ ਜਾਂਦੀ। ਹਾਂ, ਇਹ ਗੱਲ ਕਿਉਂਕਿ ਇਹਨਾਂ ਦਾ ਵੀਡੀਓ ਵੀ ਅਸੀਂ ਵੇਖਿਆ ਸੀ ਮਲਕ ਸਾਹਿਬ ਦਾ ਕਿ ਉਹ ਸਾਰੀ ਅਸੈਂਬਲੀ ਦੇ ਵਿੱਚ ਹੀ ਜਿਹੜਾ ਬੱਚੇ ਨੂੰ ਜਵਾਬ ਦਿੱਤਾ ਸੀ। ਸੋ ਗੁਰਮੁਖੀ ਮੈਂ ਫਿਰ ਸਮਝਣਾ ਚਾਹਾਂਗਾ ਕਿ ਅਗਰ ਉਹ ਇਹ ਰਸਮੁਲ ਖਤ ਬਾਬਾ ਫਰੀਦ ਦੇ ਜ਼ਮਾਨੇ 'ਚ ਇੱਥੇ ਮੌਜੂਦ ਸੀ, ਅਰਬੀ ਨਸਖ ਹਾਂਜੀ ਹੈ ਸੀ, ਤੇ ਮੈਂ ਸਮਝਣਾ ਈਵਨ ਬਾਬਾ ਨਾਨਕ ਨੇ ਵੀ ਫਾਰਸੀ ਪੜ੍ਹੀ ਹੈ, ਉਹਨਾਂ ਨੇ ਵੀ ਪੜ੍ਹੀ। ਬਲਕਿ ਮਹਾਰਾਜਾ ਰਣਜੀਤ ਸਿੰਘ ਦੀ ਕੋਰਟ ਲੈਂਗੁਏਜ ਵਾਸ ਪਰਸ਼ੀਅਨ। ਨਹੀਂ, ਮੈਂ ਉਹ ਤੇ ਉਹਦੇ ਤੇ ਤਾਂ ਇਤਫਾਕ ਹੈ ਹਾਂਜੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਕੋਰਟ ਲੈਂਗੁਏਜ ਪਰਸ਼ੀਅਨ ਸੀ। ਤੇ ਮੈਂ ਪੁੱਛਣਾ ਚਾਹਾਂ ਕਿਉਂਕਿ ਪੰਜਾਬ ਦਾ ਇਸ ਅਰਬੀ ਰਸਮੁਲ ਖਤ ਨਾਲ ਵਾਸਤਾ ਮੈਂ ਇਹ ਨਹੀਂ ਕਹਿੰਦਾ ਕਿ ਬਾਬਾ ਫਰੀਦ ਨੇ ਨਹੀਂ ਲਿਖੀ ਹੋਣੀ। ਹਾਂਜੀ, ਮੈਂ ਪੁੱਛਣਾ ਕਿ ਇਹ ਇੱਥੋਂ ਦਾ ਇਹ ਅਰਬੀ ਰਸਮੁਲ ਖਤ ਵੀ ਤੇ ਇੱਕ ਫੋਰਨ ਇਨਫਲੂਐਂਸ ਹੈ। ਜ਼ਾਹਿਰ ਹੈ ਸੁਲਤਾਨਾਂ ਦੇ ਬਸ ਨਾਲ ਮੇਰਾ ਸਿਰਫ ਇੰਨਾ ਮੁਕੱਦਮਾ ਹੈ ਜਨਾਬ। ਨਹੀਂ ਉਹ ਅੱਛਾ ਜੀ, ਅਸਲ ਰੂਲ ਹੀ ਸੀ। ਅਫਜ਼ਲ ਸਾਹਿਬ ਅਸਲ ਗੱਲ ਹੈ ਵੇ ਕਿ ਮੈਂ ਸਮਝਦਾ ਕਿ ਜਿਹੜੇ ਕਲਚਰ ਨੇ ਜ਼ੁਬਾਨਾਂ ਨੇ ਇਹ ਫਿਤਰੀ ਤੌਰ 'ਤੇ ਔਰਗੈਨਿਕਲੀ ਇਹਨਾਂ ਦਾ ਜਨਮ ਹੁੰਦਾ ਹੈ। ਇਹ ਜਿਸ ਤਰ੍ਹਾਂ ਅਵਾਮੀ ਰਵੱਈਏ ਹੁੰਦੇ ਨੇ, ਇਹ ਕਿਸੇ ਮਸ਼ੀਨ ਦੇ ਵਿੱਚੋਂ ਕਿਸੇ ਫੋਟੋਕਾਪੀ ਮਸ਼ੀਨ 'ਚੋਂ ਨਹੀਂ ਨਿਕਲਦੇ, ਸਦੀਆਂ ਦਾ ਪ੍ਰੋਸੈਸ ਹੁੰਦਾ ਹੈ, ਹਜ਼ਾਰਾਂ ਸਾਲਾਂ ਦਾ। ਅੱਛਾ ਜੀ, ਗੱਲ ਇਹ ਵੇ ਕਿ ਹੁਣ ਜ਼ਰਾ ਪਿਛਲੇ ਸਾਲ ਇੱਕ ਤਸ਼ਨਗੀ ਰਹਿ ਗਈ ਸੀ ਕਿ ਸਵਾਲ ਨਹੀਂ ਸੁਣਾਏ ਹਾਲ ਦੀ ਤਰਫੋਂ, ਤੇ ਮੈਨੂੰ ਇਹ ਖਿਆਲ ਆ ਰਿਹਾ ਸੀ, ਮੈਨੂੰ ਦੱਸਿਆ ਗਿਆ ਜੀ ਕਿ ਅਹਿਮਦ ਰਜ਼ਾ ਵੱਟੂ ਸਾਹਿਬ ਜਿਹੜੇ ਕਿ ਇਸ ਪੰਜਾਬੀ ਕਾਨਫਰੰਸ ਦੇ ਪਿਛਲੇ 3 ਸਾਲਾਂ ਤੋਂ ਬਹੁਤ ਕਾਮਯਾਬੀ ਨਾਲ ਇਹ ਜਿਹੜਾ ਮੇਲਾ ਸਜਾ ਰਹੇ ਨੇ। ਮੈਂ 1993 ਤੋਂ ਛਪ ਰਿਹਾ ਜਦੋਂ ਮੈਂ ਇਹ BA 'ਚ ਪੜ੍ਹਦਾ ਸਾਂ, ਅਤੇ 1998 'ਚ ਇੰਡੀਆ ਛਪ ਗਿਆ ਸਾਂ। ਇਹ ਪਿਛਲੇ ਸਾਲ ਵੀ ਕਿਤਾਬ ਇੱਥੇ ਵੀ ਛਪੀ ਅਤੇ ਇੰਡੀਆ 'ਚ ਵੀ ਛਪੀ। ਲੇਕਿਨ ਮੈਂ ਸਮਝਦਾ ਕਿ ਉਹ ਸਾਰਾ ਕੰਮ ਸਾਡਾ, ਮੇਰਾ ਜਾਂ ਅਫਜ਼ਲ ਦਾ ਜਾਂ ਜਿਹੜੀ ਵੀ ਅਸੀਂ ਅਸਾਂ ਮੁਖਤਲਿਫ ਮਹਾਜ਼ਾਂ 'ਤੇ ਕੰਮ ਕਰਨਾ ਹੁੰਦਾ ਨਾ। ਬਾਬਾ ਨਜਮੀ ਸਾਹਿਬ ਦਾ ਅਗਰ ਉੱਥੇ ਮੁਜੱਸਮਾ ਬਣਿਆ, ਜਾਂ ਲਿਆਸ ਘੁੰਮਣ ਸਾਹਿਬ ਨੇ ਪਿਛਲੇ ਸਾਲ ਇਸ ਕਾਨਫਰੰਸ ਤੋਂ ਬਾਅਦ ਕਿਹਾ ਯਾਰ ਅਸੀਂ ਤੇ ਮੈਂ ਪੰਜਾਬੀ ਸਾਇੰਸ ਬੋਰਡ ਬਣਾਇਆ, ਪੰਜਾਬੀ ਦੀਆਂ ਕਿਤਾਬਾਂ ਬਿਲਕੁਲ ਕੀਤਾ। ਜਮੀਲ ਪਾਲ ਸਾਹਿਬ ਨੇ, ਇਕਬਾਲ ਕੈਸਰ ਸਾਹਿਬ ਨੇ, ਆਸਫ ਖਾਨ ਸਾਹਿਬ ਇਸ ਤੋਂ ਪਹਿਲੇ, ਔਰ ਰਾਜਾ ਰਸਾਲੂ, ਔਰ ਸਾਡੇ ਅਗਰ ਤੁਸੀਂ ਸ਼ਫਕਤ ਤਨਵੀਰ ਮਿਰਜ਼ਾ, ਮੁਸ਼ਤਾਕ ਸੂਫੀ ਨਾ ਲੈਂਦੇ ਜਾਓ ਤੇ ਨਾ ਖਤਮ ਨਹੀਂ ਹੁੰਦੇ, ਅਫਜ਼ਲ ਤੌਸੀਫ। ਲੇਕਿਨ ਮੈਂ ਸਮਝਦਾ ਕਿ ਜਿਹੜਾ ਇਸ ਪੰਜਾਬੀ ਦੇ ਫਰੋਗ ਵਾਸਤੇ ਜਿਹੜਾ ਕੰਮ ਵੱਟੂ ਸਾਹਿਬ ਕਰ ਰਹੇ ਨੇ, ਮੈਂ ਸਮਝਦਾ ਜਿਹੜਾ ਮੈਂ ਆਪਣੀਆਂ ਕਿਤਾਬਾਂ ਦਾ ਜ਼ਿਕਰ ਕੀਤਾ ਇਹ ਉਸ ਤੋਂ ਭਾਰਾ ਕੰਮ ਹੈ। ਤੇ ਇਹ ਸ਼ਾਇਦ ਕਿਤਾਬ ਲਿਖਣਾ ਚਾਹਣ ਤੇ ਇਹਨਾਂ ਲਈ ਔਖਾ ਕੰਮ ਹੋਏ, ਤੇ ਸਾਡੇ ਲਈ ਇਹ ਬਹੁਤ ਔਖਾ ਕੰਮ ਹੈ। ਮੈਂ ਚਾਹਾਂਗਾ ਕਿ ਸਭ ਤੋਂ ਪਹਿਲਾਂ ਸਵਾਲ ਇਹ ਕਰਨ ਤੇ ਉਸ ਤੋਂ ਬਾਅਦ ਅੱਛਾ ਤੀਸਰੀ ਮੈਂ ਗੱਲ ਕਰਾਂ ਕਿ ਜਿਹੜੇ ਵੀ ਸਾਡੇ ਇਸ ਵੇਲੇ ਸਟੇਜ 'ਤੇ ਬੈਠੇ ਨੇ, ਇਹ ਨਹੀਂ ਕਿ ਮੇਰੇ ਸਾਹਮਣੇ ਨੇ ਤੇ ਮੈਂ ਇਹਨਾਂ ਦੀ ਤਾਰੀਫ ਕਰਾਂ ਜਾਂ ਇਹ ਸਾਡੇ ਕਹਿਣ 'ਤੇ ਆਏ ਨੇ, ਤੁਸੀਂ ਯਕੀਨ ਜਾਣੋ ਕਿ ਇਹ ਸਾਰੇ ਆਪਣੀ ਆਪਣੀ ਜਗ੍ਹਾ 'ਤੇ ਇੱਕ ਯੂਨੀਵਰਸਿਟੀ ਨੇ। ਇਹਨਾਂ ਨਾਲ ਕੱਲਿਆਂ ਸੈਸ਼ਨ ਕਰਨ ਦੀ ਲੋੜ ਹੈ ਬਸ। ਤੇ ਸਵਾਲ ਦੀ ਮੇਰੀ ਸਿਰਫ ਇੰਨੀ ਕੁ ਗੁਜ਼ਾਰਿਸ਼ ਹੋਏਗੀ ਕਿ ਅਮੂਮੀ ਤੌਰ 'ਤੇ ਸਾਡਾ ਸਵਾਲ ਘੱਟ ਹੁੰਦਾ ਹੈ ਤੇ ਅਸੀਂ ਆਪਣਾ ਆਪ, ਸਾਡਾ ਜ਼ੋਰ ਇਹ ਹੁੰਦਾ ਕਿ ਮੇਰਾ ਪਤਾ ਚੱਲੇ ਕਿ ਮੈਂ ਕੌਣ ਹਾਂ। ਤੁਸੀਂ ਸਾਡੇ ਜਿੰਨੇ ਵੀ ਹਾਲ ਦੇ ਵਿੱਚ ਬੈਠੇ ਹੋ, ਸਟੇਜ ਤੋਂ ਲੱਗ ਕੇ ਉਹ ਆਖਰੀ ਕੁਰਸੀ ਤੱਕ, ਸਾਰੀ ਕਾਬਿਲ ਇਹਤਰਾਮ ਹੋ। ਫੋਕਸ ਇਹ ਰੱਖਣਾ ਕਿ ਛੋਟਾ ਸਵਾਲ ਹੋਏਗਾ, ਉਹਦਾ ਜਵਾਬ ਵੀ ਠੀਕ ਆਏਗਾ ਤੇ ਜ਼ਿਆਦਾ ਦੋਸਤਾਂ ਨੂੰ ਮੌਕਾ ਮਿਲੇਗਾ। ਜੀ ਵੱਟੂ ਸਾਹਿਬ। ਜੀ ਸ਼ੁਕਰੀਆ। ਤਿੰਨੋਂ ਸ਼ਖਸੀਅਤਾਂ ਉਹ ਬੈਠੀਆਂ ਜਿਨ੍ਹਾਂ ਦੀ ਜਦੋਂ ਜੋ ਵੀ ਵੀਡੀਓ ਦੇਖੀ ਤੁਹਾਨੂੰ ਸਕਿਪ ਕਰਨ ਤੇ ਦਿਲ ਨਹੀਂ ਕਰਦਾ, ਉਹ ਪੂਰੀ ਵੇਖ ਕੇ ਛੱਡੀ ਦੀ ਸੋ ਬੜਾ ਇਹਤਰਾਮ ਹੈ। ਅੱਜ ਤੇ ਸਾਡੇ ਕੋਲ ਬੈਠੇ ਨੇ, ਸਾਨੂੰ ਤੇ ਚਾਹ ਚੜ੍ਹ ਗਏ ਤੁਹਾਨੂੰ ਦੇਖ ਕੇ ਸਰ। ਲੇਕਿਨ ਇੱਕ ਜਿਹੜਾ ਰਸਮੁਲ ਖਤ ਵਾਲਾ ਤੁਸੀਂ ਕਿਹਾ, ਦੇਖੋ ਪੰਜਾਬੀ ਦੇ ਨਿਫਾਜ਼ ਦੇ ਅੰਦਰ ਨਾ ਰਸਮੁਲ ਖਤ ਤੇ ਮਸਲਾ ਹੈ ਹੀ ਨਹੀਂ। ਇਹ ਜਿਹੜਾ ਪ੍ਰਚਲਿਤ ਰਸਮੁਲ ਖਤ ਜਿਹੜਾ ਚੱਲ ਰਹੀ ਹੈ 1000 ਸਾਲ ਤੋਂ ਇੱਥੇ ਚੱਲ ਰਹੀ ਹੈ। ਇਸ ਤੋਂ ਪਹਿਲੇ ਇੱਥੇ ਲੰਡੇ ਸਕ੍ਰਿਪਟ ਸੀ, ਲੰਡੇ ਸਕ੍ਰਿਪਟ ਤੋਂ ਬਾਅਦ ਇੱਥੇ ਆਪਣਾ ਇਹੀ ਸ਼ਾਹਮੁਖੀ ਆ ਗਈ। ਤੇ ਮੇਰੇ ਖਿਆਲ ਦੇ ਅੰਦਰ ਇਹਦੇ ਅੰਦਰ ਤਾਂ ਕੋਈ ਐਸਾ ਇਸ਼ੂ ਨਹੀਂ ਹੈ ਕਿ ਪੰਜਾਬੀ ਨੂੰ ਲਾਗੂ ਕਰਨ ਦੇ ਵਿੱਚ ਇਹ ਸਕ੍ਰਿਪਟ ਕੋਈ ਇਸ਼ੂ ਬਣ ਸਕਦਾ ਹੈ। ਬਾਕੀ ਬਾਦਸ਼ਾਹਾਂ ਦੀਆਂ ਜ਼ਬਾਨਾਂ ਤਾਂ ਪੂਰੀ ਦੁਨੀਆ ਦੇ ਅੰਦਰ ਗਈਆਂ, ਲੇਕਿਨ ਅਸੀਂ ਕਿਹਾ ਹੁਣ ਕੋਈ ਹੱਦ ਖੜੀ ਕਰਨੀ ਹੈ ਕਿ ਅਸੀਂ ਕੋਈ ਨਵਾਂ ਸਕ੍ਰਿਪਟ ਪੰਜਾਬੀ ਦਾ ਤਿਆਰ ਕਰੀਏ, ਲੰਡੇ ਦੁਬਾਰਾ ਤੋਂ ਲੈ ਕੇ ਆਈਏ
ਤੇ ਇਹ ਤੇ ਔਖਾ ਕੰਮ ਹੈ। ਸੋ ਸਾਨੂੰ ਇਹਦੇ ਅੰਦਰ ਹੀ ਜਾਣਾ ਪਏਗਾ। ਹੁਣ ਵੇਖਣਾ ਹੈ ਕਿ ਪੰਜਾਬੀ ਦਾ ਅਸੀਂ ਨਿਫਾਜ਼ ਕਿਵੇਂ ਕਰਨਾ ਹੈ, ਲਾਗੂ ਕਿਵੇਂ ਕਰਨੀ ਹੈ। ਕਿਆ ਅਸੀਂ ਉਰਦੂ ਨੂੰ ਟਰਾਂਸਲੇਟ ਕਰਕੇ ਤੇ ਪੰਜਾਬੀ ਕਰ ਦੇਣਾ ਹੈ, ਤੇ ਫਿਰ ਤੇ ਸੌਰੀ ਟੂ ਸੇ ਪੰਜਾਬੀ ਦੇ ਨਿਫਾਜ਼ ਦਾ ਕੋਈ ਫਾਇਦਾ ਨਹੀਂ ਹੈ। ਅਗਰ ਅਸੀਂ ਬੁੱਲੇ ਸ਼ਾਹ ਨੂੰ ਪੜ੍ਹਨਾ ਔਰ ਬੁੱਲੇ ਸ਼ਾਹ ਦੀ ਫਿਕਰ ਨੂੰ ਜਾਣਨਾ ਹੈ, ਤੇ ਫਿਰ ਪੰਜਾਬੀ ਇਹੀ ਅਸੀਂ ਚਾਹੁੰਦੇ ਹਾਂ ਕਿ ਬਾਬਾ ਫਰੀਦ ਦੀ ਫਿਕਰ ਸਾਡੇ ਸਾਹਮਣੇ ਆਵੇ, ਇੱਥੇ ਲੋਕ ਪੂਰੇ ਹੋਣ, ਸਾਡੀ ਨਵੀਂ ਨਸਲ ਨੂੰ ਜਾਗ੍ਰਿਤੀ ਪੈਦਾ ਹੋਵੇ, ਔਰ ਪੰਜਾਬ ਗੌਰਮੈਂਟ ਉਸ ਨੂੰ ਕਰ ਰਹੀ ਹੈ। ਅਸੀਂ ਬਸ ਇਹ ਚਾਹਾਂਗੇ ਕਿ ਉਹਦੇ ਅੰਦਰ ਜਿਹੜੀਆਂ ਕੋਈ ਚੀਜ਼ਾਂ ਹਨ ਉਹ ਵਿਗਾੜ ਨਾ ਪੰਜਾਬ ਦੇ ਅੰਦਰ ਬਣੇ। ਪੰਜਾਬੀ ਦੇ ਸਾਰੇ ਲਹਿਜਿਆਂ ਨੂੰ ਲੈ ਕੇ ਇਕੱਠਾ ਕਰਕੇ ਇੱਕ ਨਿਸਾਬ ਤਰਤੀਬ ਦਿੱਤਾ ਜਾਵੇ। ਰਾਣਾ ਸਿਕੰਦਰ ਸਾਹਿਬ ਵੀ ਕੱਲ੍ਹ ਇੱਥੇ ਹੈ ਸਨ, ਤੇ ਉਹਨਾਂ ਨਾਲ ਵੀ ਇਹੀ ਗੱਲ ਹੋ ਰਹੀ ਸੀ, ਤੇ ਉਹਨਾਂ ਨੇ ਵੀ ਇਹ ਕਿਹਾ ਕਿ ਕਮੇਟੀ ਅਸੀਂ ਬਣਾਉਂਦੇ ਹਾਂ, ਕਮੇਟੀ ਇਹ ਸਾਰਾ ਕੁਝ ਦੇਖੇਗੀ। ਵਟੂ ਸਾਹਿਬ ਅਗਲੀ ਕੁਰਬਾਨੀ ਦਿਓ ਤੇ ਤਦ ਦੂਜਿਆਂ ਦੀ ਵਾਰੀ ਆਉਣੀ ਹੈ। ਜੀ। ਅਗਲਾ ਜਿਹੜਾ ਹੈ ਤੁਸੀਂ ਕਿਹਾ ਕਿ ਪੰਜਾਬ ਦੇ ਮੌਸਮਾਂ ਦੇ ਨਾਲ, ਸਰ ਪੰਜਾਬ ਦੇ ਮੌਸਮਾਂ ਦੇ ਨਾਲ ਤੇ ਹਰ ਮੌਸਮ ਨਾਲ ਫੈਸਟੀਵਿਟੀ ਜੁੜੀ ਹੋਈ ਹੈ। ਇੱਥੇ ਹੁਣ ਜਿਹੜੇ ਕਣਕ ਦੀ ਤੁਸੀਂ ਗੱਲ ਕੀਤੀ, ਤੇ ਕਣਕ ਦੇ ਨਾਲ ਤਾਂ ਵਿਸਾਖੀ ਜੁੜੀ ਹੋਈ ਹੈ। ਅਸੀਂ ਵਿਸਾਖੀ ਮੇਲਾ ਹਰ ਸਾਲ ਕਰਦੇ ਹੁੰਦੇ ਹਾਂ ਪਿਛਲੇ ਕੋਈ 10 ਸਾਲਾਂ ਤੋਂ। ਅਸੀਂ ਇਹ ਚਾਹੁੰਦੇ ਕਿ ਪੰਜਾਬ ਸਰਕਾਰ ਵੀ ਵਿਸਾਖੀ ਮੇਲਾ ਮਨਾਵੇ, ਔਰ ਇਹ ਪਿਓਰ ਇੱਕ ਸੈਕੂਲਰ ਵਿਸਾਖੀ ਦਾ ਇੱਕ ਤਿਉਹਾਰ ਹੈ, ਇਹਦੇ ਅੰਦਰ ਮਜ਼ਹਬਾਂ ਦੀ ਖੇਡ ਕੋਈ ਨਹੀਂ ਹੈ। ਲੋਹੜੀ ਵੀ ਮਨਾਵੇ। ਅਸੀਂ ਲੋਹੜੀ ਮਨਾਉਂਦੇ ਹਾਂ ਪਿਛਲੇ 10 ਸਾਲਾਂ ਤੋਂ। ਵਜ੍ਹਾ ਹੈ ਕਿ ਜਦੋਂ ਅਵਾਮੀ ਸਤ੍ਹਾ ਤੇ ਚੀਜ਼ਾਂ ਖੜੀਆਂ ਹੁੰਦੀਆਂ ਸਰਕਾਰ ਉਹ ਨਹੀਂ ਕਰਦੀ, ਤਾਂ ਅੱਗੇ ਵੱਧ ਕੇ ਨਹੀਂ ਆਉਂਦੀ। 2019 ਦੇ ਵਿੱਚ ਸਰਕਾਰ ਨੇ ਸਾਡੀ ਗੱਲ ਮੰਨੀ, ਔਰ ਉਸ ਵੇਲੇ ਪੰਜਾਬੀ ਕਲਚਰ ਡੇ ਦਾ ਉਹ ਸਾਡੀ ਰਿਕੁਐਸਟ ਤੇ ਮੰਨ ਲਿਆ ਗਿਆ। ਅੱਜ ਪੂਰੀ ਯੂਨੀਵਰਸਿਟੀਆਂ ਔਰ ਕਾਲਜਾਂ ਦੇ ਅੰਦਰ ਉਹ ਪੰਜਾਬੀ ਕਲਚਰ ਡੇ ਮਨਾਇਆ ਜਾਂਦਾ ਹੈ। ਔਰ ਅਸੀਂ ਜਿੱਥੇ ਬੈਠੇ ਹਾਂ, ਸ਼ਾਇਦ ਇੱਥੇ 40-50 ਦੀ ਜਗ੍ਹਾ ਤੇ ਅੱਜ ਅਸੀਂ ਕੋਈ 500-700 ਲੋਕ ਜਾਂ 1000 ਲੋਕ ਇਕੱਠੇ ਹੋਏ ਹਾਂ, ਤਾਂ ਉਹ ਪੰਜਾਬੀ ਕਲਚਰ ਡੇ ਦਾ ਕਰਕੇ ਹੀ ਹੋਇਆ ਕਿ ਲੋਕਾਂ ਨੂੰ ਪਤਾ ਚੱਲਾ ਕਿ ਅਸੀਂ ਪੰਜਾਬੀ ਹਾਂ। ਸੋ ਸਰ ਆਖਰੀ ਗੱਲ ਮਹਾਰਾਜਾ ਰਣਜੀਤ ਸਿੰਘ ਦੀ ਰਹਿ ਗਈ, ਤੇ ਮਹਾਰਾਜਾ ਰਣਜੀਤ ਸਿੰਘ ਤੇ ਸਿੱਖ ਮਿਸਲਾਂ ਨਾਲ ਵੀ ਲੜਿਆ ਸੀ ਸਰ। ਸੋ ਇਹ ਮਜ਼ਹਬਾਂ ਦੀ ਤਾਂ ਲੜਾਈ ਨਹੀਂ ਹੁੰਦੀ। ਬਾਦਸ਼ਾਹ ਕਦੀ ਕਿਸੇ ਮਜ਼ਹਬ ਦੇ ਨਹੀਂ ਹੁੰਦੇ, ਬਾਦਸ਼ਾਹ ਹੀ ਹੁੰਦੇ। ਔਰ ਕਸੂਰ ਦੇ ਅੰਦਰ ਜਿਹੜਾ ਕਤਲੇਆਮ ਹੋਇਆ ਸੀ, ਅੱਗੇ ਪਠਾਨ ਹਾਕਮ ਸੀ, ਤਾਂ ਪਠਾਨ ਹਾਕਮ ਕਿਹੜਾ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਮੁੰਤਖਬ ਹੋ ਕੇ ਆ ਕੇ ਬੈਠੇ ਸਨ, ਉਹਨਾਂ ਨੇ ਵੀ ਤਾਂ ਕੋਈ ਤਲਵਾਰਾਂ ਹੀ ਕੱਢੀਆਂ ਸਨ ਨਾ। ਸੋ ਸਾਨੂੰ ਥੋੜੀ ਤਾਰੀਖ ਦੀ ਦਰੁਸਤਗੀ ਜਿਹੜੀ ਹੈ ਉਹ ਮਜ਼ਹਬਾਂ ਤੋਂ ਹਟ ਕੇ ਕਰਨੀ ਚਾਹੀਦੀ। ਪੰਜਾਬੀ ਤਾਰੀਖ, ਪੰਜਾਬੀ ਬਿਆਨੀਆਂ ਹੀ ਹੈ। ਮੈਂ ਤੁਹਾਡੀ ਗੱਲ ਨੂੰ ਹੁਣ, ਕਿਉਂਕਿ ਤੁਸੀਂ ਇਹ ਜਿਹੜੀਆਂ ਤਿੰਨੇ ਗੱਲਾਂ ਕੀਤੀਆਂ ਨੇ, ਮੈਂ ਕਤਈ ਤੌਰ ਤੇ ਨਹੀਂ ਕਿਹਾ ਕਿ ਕੋਈ ਮਹਾਰਾਜਾ ਰਣਜੀਤ ਸਿੰਘ ਨੇ ਕਿਸੇ ਮਜ਼ਹਬ ਦੀ ਬੁਨਿਆਦ ਤੇ। ਮੈਂ ਤਾਂ ਸਿਰਫ ਕਿਹਾ ਕਿ ਜਿਸ ਵੇਲੇ ਕੋਈ ਕਬਜ਼ਾ ਕਰਦਾ ਹੈ, ਫਤਹ ਕਰਦਾ ਹੈ ਜਾਂ ਜਿੱਤਦਾ ਹੈ, ਉਹ ਭਾਵੇਂ ਉੱਥੋਂ ਦਾ ਆਪ ਰਹਿਣ ਵਾਲਾ ਹੋਵੇ ਤੇ ਉੱਥੋਂ ਦੀ ਬੋਲੀ ਬੋਲਣ ਵਾਲਾ ਹੋਵੇ, ਜੰਗ ਦੇ ਨਤੀਜੇ 'ਚ ਕਤਲੋ ਗਾਰਤ ਹੁੰਦੀ। ਮੈਂ ਤਾਂ ਇਹ ਕਿਹਾ। ਦੂਸਰਾ ਮੈਂ ਕਿਹਾ ਕਿ ਮੈਨੂੰ ਇਹ ਤਾਰੀਖ ਅਗਰ ਪੰਜਾਬੀ ਦੀ ਮੈਂ ਲੱਭਣੀ ਹੈ, ਤੇ ਮੇਰਾ ਸਵਾਲ ਹੈ ਔਰ ਤੁਹਾਡੇ ਜੈਸੇ ਸਾਰੇ ਦੋਸਤਾਂ ਤੇ ਆ ਕਿ ਅਗਰ ਇਹਦਾ ਰਸਮੁਲ ਖਤ ਅਰਬੀ ਹੋਇਆ ਹੈ ਤੇ ਵੀ ਫੋਰਨ ਇਨਫਲੂਐਂਸ ਹੈ। ਇਹ ਇੱਥੋਂ ਦਾ ਆਪਣਾ ਤਾਂ ਨਹੀਂ ਹੈ। ਜੇ ਬਣ ਗਿਆ ਤੇ ਕਈਆਂ ਸਦੀਆਂ ਤੋਂ ਬਣਿਆ ਤੇ ਚੰਗੀ ਗੱਲ ਹੈ, ਮੈਨੂੰ ਉਹਦੇ ਬਣਨ ਤੇ ਕੋਈ ਇਤਰਾਜ਼ ਨਹੀਂ, ਔਰ ਮੇਰਾ ਕੋਈ ਉਹਦੇ ਨਾਲ ਮਸਲਾ ਵੀ ਨਹੀਂ। ਮੈਂ ਤਾਂ ਸ਼ਾਇਦ ਉਹਦੇ ਤੋਂ ਇਲਾਵਾ ਕਿਸੇ ਹੋਰ ਜ਼ੁਬਾਨ 'ਚ ਪੜ੍ਹ ਵੀ ਨਾ ਸਕਾਂ, ਪਰ ਮੇਰਾ ਸਿਰਫ ਇਹ ਕਹਿਣਾ ਹੈ ਕਿ ਤਾਰੀਖੀ ਜਬਰ ਹੈ ਕਿ ਤੁਹਾਡੇ ਕੋਲ ਖੁਰਾ ਵੀ ਨਹੀਂ ਹੈਗਾ। ਤੇ ਤੀਸਰਾ ਮੈਂ ਕਹਿਣਾ ਕਿ ਜਿਹੜੀ ਵੰਡ ਤੇ ਰੋਲੇ ਪੈਂਦੇ ਨੇ ਕਿ ਪਾਕਿਸਤਾਨੀਅਤ ਦੇ ਝਗੜੇ 'ਚ, ਕੋਈ ਫੈਡਰੇਸ਼ਨ ਦੇ ਝਗੜੇ 'ਚ, ਅਗਰ ਕਿਸੇ ਦਾ ਸਪਿਲ ਓਵਰ ਕਿਸੇ ਡਿਊਰੈਂਟ ਲਾਈਨ ਤੇ ਹੈ, ਤੇ ਜਿੰਨਾ ਵੱਡਾ ਸਪਿਲ ਓਵਰ ਤੁਹਾਡਾ ਹੈ ਪੰਜਾਬ ਦਾ, ਇਹ ਵੀ ਮੌਜੂਦ ਹੈ। ਮਾਜ਼ਰਤ ਨਾਲ ਮੈਂ ਕਿਸੇ ਜਗ੍ਹਾ ਤੇ ਕੋਈ ਐਸੀ ਗੱਲ ਨਹੀਂ ਕੀਤੀ ਜਿਹਦੇ ਨਾਲ ਕਿਸੇ ਮਜ਼ਹਬ ਦਾ ਕੋਈ ਅਮਲ ਵਿੱਚ ਆਉਂਦਾ ਹੋਵੇ ਕਿ ਕਿਹਨੇ ਕੀ ਕੀਤਾ ਹੈ। ਮੈਂ ਕਿ ਮੈਂ ਪੰਜਾਬੀ ਬੋਲਣਾ ਇੱਥੋਂ ਦਾ ਰਹਿਣ ਵਾਲਾ, ਤੇ ਜਿਹੜਾ ਇਸਤਿਹਸਾਲ ਜਿਹਦਾ ਮਸਲਾ, ਕਿਉਂਕਿ ਜਿਹੜਾ ਪਹਿਲੇ ਗੱਲ ਕਰੇ ਮੇਰੇ ਤੋਂ ਪਹਿਲੇ ਅਗਰ ਚੰਦ ਸਾਹਿਬ ਗੱਲ ਕਰ ਰਹੇ ਸਨ, ਤੇ ਮੈਨੂੰ ਸ਼ਾਇਦ ਕੋਈ ਹਵਾਲਾ ਦੇਣ ਲੱਗਿਆ, ਉਹਨਾਂ ਦੀ ਗੱਲ ਕਰਨ ਲੱਗਿਆ, ਇੱਕ ਮੁਨਾਸਬ ਤਰੀਕਾ ਹੀ ਹੁੰਦਾ ਹੈ ਕਿ ਮੈਂ ਆਪਦੀ ਗੱਲ ਦੀ ਤਾਈਦ ਲੈਣ ਲਈ ਮੈਂ ਉਸ ਪਿਛਲੀ ਗੱਲ ਦਾ ਹਵਾਲਾ ਵੀ ਦੇ ਲਾਂ। ਬਟ ਮੇਰੀ ਤਿੰਨੇ ਗੱਲਾਂ ਦੇ ਵਿੱਚ ਤੁਹਾਡੇ ਆਪਣੇ ਜਵਾਬ, ਤੁਹਾਡੇ ਸਵਾਲ 'ਚ ਮੇਰੇ ਜਵਾਬ ਨੇ। ਮੈਂ ਤਾਂ ਕਿਸੇ ਜਗ੍ਹਾ ਤੇ ਇਹਨਾਂ ਨੂੰ ਇਖਤਲਾਫੀ ਤੌਰ ਤੇ ਕਿਹਾ ਹੀ ਨਹੀਂ। ਮੈਂ ਇੱਕ ਅੱਛਾ ਜੀ, ਇੱਕ ਮਿੰਟ ਜ਼ਰਾ ਮੈਂ ਗੱਲ ਇਹ ਕਰਾਂ ਕਿ ਜਿਹੜਾ ਜਾਗਰਤੀ ਦਾ ਜਿਹੜਾ ਸ਼ਊਰ ਦਾ ਅਹਿਸਾਸ ਹੈ ਨਾ, ਕਿ ਮੈਂ ਤੁਹਾਨੂੰ ਦੱਸਾਂ ਕਿ ਸਾਡੇ ਇੱਕ ਦੋਸਤ ਨੇ ਇਸਲਾਮਾਬਾਦ ਹੁੰਦੇ, ਗੁਲਬਾਜ਼ ਮੁਸ਼ਤਾਕ ਐਡਵੋਕੇਟ, ਪੰਜਾਬੀ 'ਚ ਉਧਰ ਕੋਈ ਟਵੀਟ ਵਗੈਰਾ ਕਰਦੇ ਸਨ ਉਰਦੂ ਵਿੱਚ, ਲੇਕਿਨ ਪੰਜਾਬੀ ਜ਼ੁਬਾਨ ਦੀ ਗੱਲ। ਖਾਜਾ ਸਾਦ ਰਫੀਕ ਨੇ ਖੁਦ ਰਾਬਤਾ ਕੀਤਾ, ਉੱਥੇ ਚੰਦ ਦੋਸਤਾਂ ਨੂੰ ਬੁਲਾਇਆ, ਗੁਲਬਾਜ਼ ਸਾਹਿਬ ਨੇ, ਉਹ ਐਡਵੋਕੇਟ ਨੇ, ਤੇ ਉੱਥੇ ਖਾਜਾ ਸਾਹਿਬ ਕਿਹਾ ਕਿ ਯਾਰ ਮੈਂ ਤਾਂ ਅੱਜ ਤੱਕ ਅਸੀਂ ਆਪਣੇ ਆਪ ਨੂੰ ਕਸ਼ਮੀਰੀ ਤੇ ਜਾਂ ਪਾਕਿਸਤਾਨੀ ਸਮਝਦੇ ਰਹੇ ਹਾਂ, ਤੇ ਸਾਨੂੰ ਹੁਣ ਪੰਜਾਬੀ ਵੀ ਬਣਨਾ ਪੈਣਾ ਹੈ। ਕਹਿਣ ਦਾ ਮਤਲਬ ਇਹ ਵੀ ਕਿ ਜਿਹੜਾ ਤਾਰੀਖ ਦੇ ਵਿੱਚ ਜੋ ਕੁਛ ਹੋਇਆ, ਵੇਖੋ ਗੱਲ ਇਹ ਵੀ ਕਿ ਜਦੋਂ ਤੁਸੀਂ ਉਸ ਜ਼ੁਬਾਨ ਨੂੰ, ਕਲਚਰ ਨੂੰ ਓਨ ਕਰ ਲਓ, ਤੁਹਾਡੀ ਨਸਲੀ ਸ਼ਨਾਖਤ ਪਿੱਛੇ ਰਹਿ ਜਾਂਦੀ ਹੈ, ਤੇ ਜਿਹੜਾ ਇੱਕ ਇਜਤਮਾਈ ਸ਼ਊਰ ਜਾਂ ਇਜਤਮਾਈ ਸ਼ਨਾਖਤ ਹੈ ਉਹ ਸਾਹਮਣੇ ਆ ਜਾਂਦੀ ਹੈ। ਸਵਾਲ ਜ਼ਰਾ ਮੁਖਤਸਰ ਰੱਖਣਾ। ਅਗਲਾ ਅਲੀ ਉਸਮਾਨ ਬਾਜਵਾ ਸਾਹਿਬ। ਮੈਂ ਸਿਰਫ ਅਲੀ ਨੂੰ ਨਹੀਂ ਕਹਿ ਰਿਹਾ, ਸਾਰੇ ਸਵਾਲ ਮੁਖਤਸਰ। ਮੈਂ ਕਰ ਲਵਾਂ ਨਾਲ ਹੀ ਇੱਕ ਸਵਾਲ ਇਸ ਗੱਲ ਦੇ ਨਾਲ ਜੁੜਿਆ ਹੋਇਆ ਹੈ। ਬਾਜਵਾ ਜੀ ਮਾਜ਼ਰਤ,
ਮੈਂ ਮਲਕ ਸਾਹਿਬ ਦੀ ਗੱਲ ਬਿਲਕੁਲ ਬਹੁਤ ਸੁਣੀ ਯਾਰ ਹੈ। ਸਾਰੇ ਸਵਾਲ ਮਲਕ ਸਾਹਿਬ ਨੂੰ ਨਾ ਕਰੋ, ਦੂਜੇ ਵੀ ਬੈਠੇ ਨੇ ਨਹੀਂ ਸਟੇਜ ਓਵਰਆਲ ਗੱਲ ਹੈ ਨਾ, ਪੰਜਾਬੀ ਇੱਥੇ ਨਾ ਕੋਈ 5 ਰਸਮੁਲ ਖਤ 'ਚ ਪੜ੍ਹਾਈ ਗਈ ਹੈ ਔਰ ਉਹਦਾ ਕੰਟੈਂਟ ਵੀ ਮੌਜੂਦ ਹੈ। ਉਹਦੇ 'ਚ ਰੋਮਨ ਹੈ, ਦੇਵਨਾਗਰੀ ਹੈ, ਲੋਹਾਨਕਾ ਰਸਮੁਲ ਖਤ ਹੈ, ਗੁਰਮੁਖੀ ਹੈ ਔਰ ਸ਼ਾਹਮੁਖੀ ਹੈ। ਅੱਛਾ, ਇਹ ਗੱਲ ਵੀ ਠੀਕ ਹੈ ਕਿ ਇਹ ਸ਼ਾਹਮੁਖੀ ਫਾਰਸੀ ਜਾਂ ਅਰਬੀ ਓਰੀਜਨ ਦਾ ਰਸਮੁਲ ਖਤ ਹੈ ਔਰ ਅਸੀਂ ਆਪਣੇ ਆਪ ਨੂੰ ਅਗਰ ਉਸ ਰਸਮੁਲ ਖਤ ਨਾਲ ਓਨ ਪੇ ਕਰਨੇ ਆ ਤਾਂ ਸਾਡੀ ਕਿੱਥੇ ਹੈ? ਅਤੇ ਇਹਦੇ ਲਈ ਜੀ ਸਾਡੀ ਹੜੱਪਾ 'ਚ ਪਈ ਹੋਈ ਹੈ ਔਰ ਉਹਦੀਆਂ ਉਹ ਸਟੈਂਪ ਅੱਜ ਵੀ ਪਈਆਂ ਨੇ। ਤੁਸੀਂ ਸਾਡੇ ਸਰਕਾਰ ਹੋ, ਸਾਡੇ ਲੀਡਰ ਹੋ, ਕਿਉਂ ਨਾ ਆਪਾਂ ਉਹਦੇ ਉੱਤੇ ਕੋਈ ਰਿਸਰਚ ਪ੍ਰੋਜੈਕਟ ਹੈ ਜਾਂ ਬਣਾਈਏ ਕਿ ਅਸੀਂ ਉਹ ਅੱਲਾ ਤੁਹਾਡਾ ਸਟੈਂਪ ਭਲਾ ਪੜ੍ਹੀਆਂ ਕਰੇ। ਜਾਵਣ। ਤੁਸੀਂ ਹੁਣ ਮੁੱਦੇ ਦੀ ਗੱਲ ਤੇ ਆਏ ਹੋ, ਜੀ। ਅਸਲ ਗੱਲ ਟੁਰਨ ਵਾਲੀ ਹੈ, ਦਰੇ ਟੋਰੋ ਇਹਨੂੰ, ਮੈਂ ਨਾਲ ਹਾਂ ਜੀ, ਦੂਸਰੀ ਗੱਲ ਹੈ 100% ਨਾਲ ਹਾਂ। ਚੌਧਰੀ ਸਾਹਿਬ, ਮਲਕ ਸਾਹਿਬ, ਇਹ ਕਿ ਉਰਦੂ ਰਸਮੁਲ ਖਤ ਜਿਹੜਾ ਅਸੀਂ ਅਡਾਪਟ ਕੀਤਾ ਹੈ ਸਟੇਟ ਨੇ ਔਰ 150 ਸਾਲ ਤੋਂ, ਔਰ ਪੰਜਾਬ ਦੇ ਲੋਕ ਸਵਾਏ 2-3 ਆਵਾਜ਼ਾਂ ਤੋਂ, ਕੇ ਔਰ ਤੇ ਔਰ ਅੜਨੂਨ ਤੋਂ, ਸੇਮ ਰਸਮੁਲ ਖਤ ਹੈ। ਸਾਰਿਆਂ ਬਾਬਿਆਂ ਨੇ ਵੀ ਉਹਦੇ 'ਚ ਲਿਖਿਆ, 750 ਸਾਲ ਪਹਿਲੇ ਬਾਬਾ ਫਰੀਦ ਨੇ ਵੀ ਉਸੇ ਸਕ੍ਰਿਪਟ 'ਚ ਲਿਖਿਆ। ਔਰ ਉਸ ਵੇਲੇ ਇਹਨਾਂ ਸੁਲਤਾਨਾਂ ਤੋਂ ਲੈ ਕੇ ਜ਼ਰੀਆ ਤਲੀਮ ਜਿਹੜਾ ਜ਼ਾਹਿਰਾ ਦਰਬਾਰ ਤੋਂ ਜਿੰਨਾ ਵੀ ਉਹਦਾ ਅਸਰ ਸੀ, ਉਹ ਬੋਲੀ ਉਹਨਾਂ ਦੀ ਸਰਕਾਰੀ ਬੋਲੀ ਫਾਰਸੀ 700 ਸਾਲ ਰਹੀ ਹੈ। ਉਹੀ ਰਸਮੁਲ ਖਤ ਅਸੀਂ ਇਸ ਵੇਲੇ ਵਰਤ ਰਹੇ ਹਾਂ। ਇਸੇ ਰਸਮੁਲ ਖਤ 'ਚ ਸਾਨੂੰ ਪੰਜਾਬੀ, ਉਰਦੂ ਤੇ ਅਸੀਂ ਪੜ੍ਹ ਲੈਂਦੇ ਤੇ ਪੰਜਾਬੀ ਪੜ੍ਹਾਉਂਦੇ ਕੀ ਰੌਲਾ? ਨਹੀਂ, ਉਹਦੇ ਕੋਈ ਮਸਲਾ ਨਹੀਂ ਹੋਣਾ ਚਾਹੀਦਾ। ਤੇ ਬਾਕੀ ਫਿਰ ਇਹਨੂੰ ਹੀ ਮੰਨ ਔਰ ਲਈਏ। ਮੇਰਾ ਖਿਆਲ ਇਹ ਫੈਸਲਾ ਜਿਹੜਾ ਹੁਣ ਹਕੂਮਤ ਨੇ ਕੀਤਾ ਹੈ, ਬੜਾ ਅੱਛਾ ਫੈਸਲਾ ਕੀਤਾ ਹੈ ਔਰ ਇਹਦੇ ਨਾਲ ਕੋਈ ਸਾਨੂੰ ਇੱਕ ਵਾਰੀ ਇੱਕ ਕੁਫਰ ਤੇ ਟੁੱਟਾ, ਹੁਣ ਸ਼ੁਰੂ ਤੇ ਕਰਨ ਲੱਗੇ ਨੇ, ਬਹੁਤ ਅੱਛਾ। ਅੱਛਾ ਜੀ, ਇਸ ਤਰ੍ਹਾਂ ਹੈ ਕਿ ਮੈਂ ਇੱਕ ਛੋਟੀ ਜੀ ਗੱਲ ਕਰਕੇ ਫਿਰ ਬਾਜਵਾ ਸਾਹਿਬ ਵਿਚਾਰੇ ਖਲੋਤੇ ਨੇ। ਉਹ ਗੱਲ ਹੈ ਵੀ ਕਿ ਵੇਖੋ, ਹਰ ਤਹਿਜ਼ੀਬ ਦਾ ਨਾ ਇੱਕ ਟ੍ਰੈਡੀਸ਼ਨ ਹੁੰਦੀ ਹੈ, ਇੱਕ ਰਵਾਇਤ ਹੁੰਦੀ ਹੈ। ਸਾਡੀ ਪੰਜਾਬ ਦੀ ਜਿਹੜੀ ਨਾ ਓਰਲ ਟ੍ਰੈਡੀਸ਼ਨ ਹੈ, ਯਾਨੀ ਜ਼ੁਬਾਨੀ ਗੱਲਬਾਤ, ਸਾਡੀ ਸ਼ਾਇਰੀ, ਸਾਡੀਆਂ ਵਾਰਾਂ, ਸਾਡਾ ਮੁਖਤਲਿਫ ਜਿਹੜਾ ਤਹਿਜ਼ੀਬੀ ਰੱਖ ਰਖਾਓ ਹੈ, ਉਹ ਯਾਨੀ ਓਰਲ ਟ੍ਰੈਡੀਸ਼ਨ ਹੈ ਸਾਡੀ। ਤੇ ਇਹ ਚूंकि ਮੌਜੂ ਫਿਰ ਹੋਰ ਪਾਸੇ ਟੁਰ ਜਾਏਗਾ। ਜੀ ਬਾਜਵਾ ਸਾਹਿਬ ਜੀ, ਬਹੁਤ ਸ਼ੁਕਰੀਆ। ਮੇਰੀ ਆਵਾਜ਼ ਅਗਰ ਤੁਹਾਡੇ ਤੱਕ ਆ ਰਹੀ ਹੈ, ਇੰਨਾ ਹੀ ਫਰਕ ਹੈ ਇਵਾਨ 'ਚ ਬਹਿਣ ਦਾ ਔਰ ਆਵਾਮ 'ਚ ਬਹਿਣ ਦਾ ਕਿ ਆਖਰ 'ਚ ਵਾਰੀ ਮਿਲ ਜਾਂਦੀ ਹੈ ਕਿਤੇ ਨਾ ਕਿਤੇ। ਚੰਦ ਸਾਹਿਬ ਤੋਂ ਇੱਕ ਛੋਟਾ ਜਿਹਾ ਸਵਾਲ ਹੈ। ਪਾਕਿਸਤਾਨ ਪੀਪਲਸ ਪਾਰਟੀ ਲਾਹੌਰ 'ਚ ਬਣੀ ਔਰ ਚਾरों सूबों की जंजीर ਦਾ ਨਾਰਾ ਵੱਜਾ ਔਰ ਆਪਣੇ ਆਪ ਨੂੰ ਸੈਕੂਲਰ ਕਹਿੰਦੇ ਨੇ, ਪ੍ਰੋ ਹਿਊਮਨ ਕਹਿੰਦੇ ਨੇ ਔਰ ਉਹਨਾਂ ਨੇ ਸਾਬਤ ਮਾਜ਼ੀ 'ਚ ਤੇ ਕੀਤਾ। ਲੇਕਿਨ ਜਦੋਂ ਅਸੀਂ ਸਿੰਧ ਦੀ ਗੱਲ ਕਰਨੇ ਆ ਤੇ ਉਦੋਂ ਮਰਸੂ ਸਿੰਧ ਨਾਲ ਡੇਸੂ ਆਉਂਦਾ ਤੇ ਜਾਂ ਅਸੀਂ ਪੰਜਾਬ 'ਚ ਪੈਰ ਪਾਉਂਦੇ ਆ ਤੇ ਤੁਹਾਡੇ ਵਰਗੇ ਜਟਕੀ ਪੰਜਾਬੀ ਬੋਲਣ ਵਾਲੇ ਜੀ ਜਿਹੜੇ ਨੇ ਉਹ ਵੀ ਪੰਜਾਬ ਦੇ ਟੋਟੇ ਹਿਊਮੈਨਿਟੀ ਦਾ ਟੈਗ ਲਾ ਕੇ ਦਿੰਦੇ ਨੇ। ਕਿਆ ਹਿਊਮਨਸ ਸਿਰਫ ਪੰਜਾਬ 'ਚ ਵਸਦੇ ਨੇ, ਬਾਕੀ ਸੂਬਿਆਂ 'ਚ ਨਹੀਂ ਵਸਦੇ? ਠੀਕ ਹੈ, ਹੁਣ ਗੱਲ 12 ਸੂਬਿਆਂ ਦੀ, 28 ਸੂਬਿਆਂ ਦੀ, ਉਹ ਸਾਰਾ ਕੁਝ ਚੱਲਦਾ ਪਿਆ। ਪੁਆਇੰਟ ਸਕੋਰਿੰਗ ਦੀ ਗੱਲ ਨਹੀਂ, ਪੋਲਿਟਿਕਸ ਦੀ ਗੱਲ ਨਹੀਂ, ਬਟ ਵਾਈ ਪੀਪਲਸ ਪਾਰਟੀ ਹੈਵ ਡਿਫਰੈਂਟ ਓਪੀਨੀਅਨਸ ਇਨ ਪੰਜਾਬ ਐਂਡ ਡਿਫਰੈਂਟ ਓਪੀਨੀਅਨ ਇਨ ਸਿੰਧ? ਵਾਟਸ ਯੋਰ ਸਟੈਂਸ ਔਨ ਦਿਸ? ਦੇਖੋ, ਪੀਪਲ ਪਾਰਟੀ ਪੰਜਾਬ 'ਚ ਹੀ ਬਣੀ ਸੀ ਔਰ ਪੰਜਾਬ 'ਚ ਹੀ ਪੀਪਲ ਪਾਰਟੀ ਦੀ ਬੁਨਿਆਦ ਰੱਖੀ ਗਈ ਸੀ, ਇੱਕ ਹਕੀਕਤ ਹੈ। ਲੇਕਿਨ ਜਿਹੜਾ ਤੁਹਾਡਾ ਸਵਾਲ ਹੈ ਨਾ ਜੀ, ਸਿੰਧੀ ਨੈਸ਼ਨਲਿਸਟ ਜਿਹੜਾ ਹੈ, ਉਹਨੂੰ ਤੁਸੀਂ ਵੇਖ ਲਓ ਅੱਜ ਪਖਤੂਨ ਨੈਸ਼ਨਲਿਸਟ ਕਿਵੇਂ ਉਜਾਗਰ ਹੋਇਆ ਹੈ, ਬਲੋਚੀ ਕਿਵੇਂ ਉਜਾਗਰ ਹੋਇਆ ਹੈ। ਇਸ ਪਾਕਿਸਤਾਨ 'ਤੇ ਜਿਹੜਾ ਪੀਪਲਸ ਪਾਰਟੀ ਦਾ ਸਭ ਤੋਂ ਵੱਡਾ ਇਹਸਾਨ ਹੈ ਨਾ, ਜਿਹੜਾ ਸਿੰਧੀ ਨੈਸ਼ਨਲਿਸਟ ਨੂੰ ਕੰਟਰੋਲ ਕਰਕੇ ਕੌਮੀ ਜਮਾਤ ਨੇ ਆਪਣੇ ਹੱਥ 'ਚੋਂ ਬਾਗਡੋਰ ਲਈ। ਔਰ ਦੂਜਾ, ਸੂਬਿਆਂ ਦੀ ਗੱਲ ਇਸ ਤੋਂ ਕਰਦੇ ਹਾਂ, ਇਹ ਤੁਹਾਡੇ ਨਾਲ ਹੈ CBD, ਇਹ ਕੀ ਬਣਿਆ ਜਿਹੜਾ ਵਾਲਟਨ ਏਅਰਪੋਰਟ 'ਤੇ ਬਣਿਆ? ਇਹ ਪੰਜਾਬੀਆਂ ਨੂੰ CBD ਦੀ ਲੋੜ ਹੈ ਜਾਂ ਪੀਣ ਦੇ ਪਾਣੀ ਦੀ ਜਾਂ ਆਪਣੇ ਕਣਕ ਦੇ ਬੀਜ ਦੀ ਲੋੜ ਹੈ? ਔਰ ਮੈਂ ਗੱਲ ਸੁਣੋ, ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਸੜਕਾਂ ਵੱਡੀਆਂ ਕਿਹਦੇ ਵਾਸਤੇ ਹੁੰਦੀਆਂ ਨੇ? 80% ਬੰਦਿਆਂ ਕੋਲ ਤਾਂ ਕਾਰਾਂ ਵੀ ਨਹੀਂ, 80% ਬੰਦਿਆਂ ਕੋਲ ਕੋਈ ਨਹੀਂ ਕਾਰਾਂ। ਤੇ ਰੋਜ਼ ਅਸੀਂ ਆਦੇ ਹਾਂ ਜੀ ਸੜਕ ਚੌੜੀ ਹੋ ਗਈ, ਓਵਰਹੈਡ ਬ੍ਰਿਜ ਬਣ ਗਿਆ। ਆਵਾਮ ਦਾ ਓਵਰਹੈਡ ਬ੍ਰਿਜ ਮਸਲਾ ਨਹੀਂ, ਆਵਾਮ ਦਾ ਮਸਲਾ ਹੈ ਤਾਲੀਮ, ਆਵਾਮ ਦਾ ਮਸਲਾ ਹੈ ਹੈਲਥ, ਆਵਾਮ ਦਾ ਮਸਲਾ ਹੈ ਮੁਆਸ਼ੀਆਤ, ਖੇਤੀਬਾੜੀ, ਉਹਦਾ ਰੋਜ਼ਗਾਰ, ਬੇਰੋਜ਼ਗਾਰੀ ਨਹੀਂ। ਮੈਂ ਆਪਣੀ ਰਾਏ ਦੇਣਾ, ਸੜਕਾਂ ਜ਼ਰੂਰੀ ਨੇ। ਜੇ ਟੁੱਕਰ ਖਾਣ ਨੂੰ ਨਾ ਹੋਵੇ ਤਾਂ ਸਾਈਕਲ ਬੰਨੀ ਤੇ ਵੀ ਟੁਰ ਪਾਉਂਦਾ ਹੈ। ਹਾਂ, ਪਹਿਲੋ ਤੁਸੀਂ ਮੇਰੀ ਬੰਨੀ ਵਾਹ ਕੇ ਆਪਣਾ ਓਵਰਹੈਡ ਬ੍ਰਿਜ ਬਣਾਓ, ਕਿਹੜਾ ਫਰਕ ਹੈ? ਮੇਰੀ ਨਹੀਂ, ਗੱਲ ਹੋਰ ਹੋ ਰਹੀ ਜੀ। ਗੱਲ
ਮੈਂ ਤੁਹਾਡੇ ਹੀ ਜਵਾਬ ਪੈ ਦੇਣਾ ਮੈਂ ਸਵਾਲ ਦਾ ਜਵਾਬ। ਰਾਜਨਪੁਰ ਦੀ ਬੰਨੀ ਪਿਆ ਹਿਫਾਜ਼ਤ ਕਰਦਾ ਉਹ ਮੇਰੀ ਗੱਲ ਤਾਂ ਸੁਣੋ ਸਰ ਬਾਜਵਾ ਸਾਹਿਬ ਮੌਕਾ ਦਿਓ ਜਵਾਬ ਸ਼ੋਰ ਦੇਣ ਨਾ ਕਰੋ ਦੋਸਤੋ, ਗੱਲ ਸੁਣ ਕੇ। ਜੀ ਬਾਜਵਾ ਸਾਹਿਬ ਤੁਸੀਂ ਤੁਸੀਂ ਦੱਸੋ ਬਾਇਆ ਸਾਹਿਬ, ਪੁੱਛੋ ਪਲੀਜ਼। ਮਾਈਕ ਲੈ ਲਓ। ਇਹ ਦੇਖੋ ਪੰਜਾਬ ਜਿਹੜਾ ਤੋੜਨ ਦੀ ਗੱਲ ਹੈ ਨਾ, ਇਹ ਇੱਕ ਲਹਿਦਾ ਡਿਬੇਟ ਹੈ। ਜਿਹੜਾ ਮਲਕ ਸਾਹਿਬ ਅੱਗੇ ਗੱਲ ਕੀਤੀ ਹੈ ਨਾ ਕਿ ਅਸੀਂ ਅਦਦੀ ਅਕਸਰੀਅਤ ਦੀ ਬੁਨਿਆਦ ਤੇ, ਮਕਸਦ ਹੈ ਅਸੀਂ ਪਾਕਿਸਤਾਨ ਨੂੰ ਕਾਇਮ ਰੱਖਣਾ ਹੈ, ਫੈਡਰੇਸ਼ਨ ਨੂੰ ਮਜ਼ਬੂਤ ਰੱਖਣਾ ਹੈ। ਜਿਸ ਟਾਈਮ ਤੁਸੀਂ ਇਸਲਾਮਾਬਾਦ ਜਾਂ ਉੱਥੇ ਜਾ ਕੇ ਗੱਲ ਕਰਦੇ ਹੋ, ਜਿਹੜੀ ਮਲਕ ਸਾਹਿਬ ਅੱਗੇ ਆਪਣੀ ਤਕਰੀਰ 'ਚ ਗੱਲ ਕੀਤੀ ਹੈ, ਦੂਜੀਆਂ ਕੌਮਾਂ ਵਾਲੇ ਇਹ ਹੀ ਕਹਿੰਦੇ ਨੇ ਕਿ ਤੁਸੀਂ ਆਪਣੀ ਅਦਦੀ ਅਕਸਰੀਅਤ ਨਾਲ, ਲੇਕਿਨ ਮੇਰਾ ਭਰਾ ਯਕੀਨ ਮੰਨ ਮੇਰੇ ਇਲਾਕੇ 'ਚ ਤੇ ਪੀਣ ਦਾ ਸਾਫ਼ ਪਾਣੀ ਵੀ ਨਹੀਂ। ਔਰ ਯਾਰ ਐਮਐਨਏ ਮੈਂ ਇੱਕ ਵਾਰੀ ਬਣਿਆ ਮੌਲਵੀ ਸਾਹਿਬ, ਤੇ ਮੈਂ ਹਰ ਘਰ 'ਚੋਂ ਗੈਸ ਪਹੁੰਚਾਈ, ਹਾਲਾਂਕਿ ਜਿੱਥੋਂ ਗੈਸ ਨਿਕਲਦੀ ਉੱਥੇ ਗੈਸ ਕੋਈ ਨਹੀਂ। ਫਿਰ ਮੇਰੀ ਗੱਲ ਸੁਣੋ ਨਾ, ਉਹ ਗੱਲ ਏ ਇੱਥੇ ਜਿਹੜੇ ਛੋਟੇ ਦੂਰ ਦਰਾਜ਼ ਇਲਾਕੇ ਦੇ ਜਿਹੜੇ ਦਿਹਾਤ ਨੇ, ਦਿਹਾਤਾਂ ਤੋਂ ਬੰਦੇ ਸ਼ਹਿਰਾਂ ਵੱਲ ਕਿਉਂ ਆਉਂਦੇ ਨੇ? ਸਾਡਾ ਕਲਚਰ, ਸਾਡੀ ਜ਼ਬਾਨ ਪੰਜਾਬੀ ਇਸ ਤੋਂ ਕਿ ਸਾਡਾ ਪਿੰਡ ਪੰਜਾਬ ਗਿਆ। ਸਾਡਾ ਜਿਹੜਾ ਮੁਆਸ਼ੀ ਮਨਸੂਬਾ ਸੀ, ਪੰਜਾਬ ਦਾ ਮੁਕੱਦਮਾ ਸਿਆਸੀ ਬਨੀਏ ਦੀ ਗੱਲ ਕਰਦੇ ਹਾਂ, ਕਣਕ ਮਲਕ ਸਾਹਿਬ ਜ਼ਿਕਰ ਕੀਤਾ, ਕਣਕ ਸਾਡੀ ਕੌਮੀ ਫਸਲ ਹੈ। ਕਿਉਂ ਕੌਮੀ ਫਸਲ ਸੀ? 8 ਹਿੱਸੇਦਾਰ ਹੁੰਦੇ ਸਨ ਜ਼ਿਮੀਂਦਾਰ ਦੇ ਕਣਕ ਵਿੱਚ। ਮੋਚੀ ਕੰਮ ਕਰਨ ਵਾਲੇ ਟੋਪੇ ਲੱਭਦੇ ਸਨ, ਨਾਈ ਲੱਭਦੇ ਸਨ, ਮੌਲਵੀ ਲੱਭਦੇ ਸਨ, ਕੁਬਾਰ ਨੂੰ ਲੱਭਦੇ ਸਨ, ਅੱਗ ਬਾਲਣ ਵਾਲੇ ਲੱਭਦੇ ਸਨ, ਕਣਕ ਵੱਢਣ ਵਾਲੇ ਲੱਭਦੇ ਸਨ, ਥ੍ਰੈਸ਼ਰ ਵਾਲੇ ਲੱਭਦੇ ਸਨ। 8 ਟੋਪੇ ਕੀ ਬਣਵਾ ਦਿੰਦੀ ਸੀ ਪੰਜਾਬੀ, ਮੈਨੂੰ ਵੀ ਉਹ ਗੱਲ ਭੁੱਲ ਗਈ। 8 ਟੋਪੇ ਨਹੀਂ, ਟੋਪੇ ਨਹੀਂ, ਉਹ 8 ਜੋ ਪੰਜਾਬੀ ਦੇ ਇੱਕ ਲਫ਼ਜ਼ ਹੈ ਜਿਹੜੇ ਅਸੀਂ 8 ਸਿਰਾਂ ਤੇ ਕਰਦੇ ਹਾਂ। ਗੱਲ ਇਹ ਭਾਈ ਜਾਨ ਸੂਬਿਆਂ ਦੀ ਜਿਹੜੀ ਗੱਲ ਹੈ, ਗੱਲ ਤੁਹਾਡੀ ਠੀਕ ਹੈ, ਲੇਕਿਨ ਸਾਰੇ ਵਸਾਇਲ ਅਗਰ ਲਾਹੌਰ ਹੀ ਸਿਰਫ ਪੰਜਾਬ ਤੁਸੀਂ ਰੱਖਣਾ ਹੈ, ਡੀਜੀ ਖਾਨ ਨੂੰ ਜਾਂ ਰਾਜਨਪੁਰ ਨੂੰ ਜਾਂ ਸਰਗੋਦਨ ਜਾਂ ਲਈਆਨ ਜਾਂ ਬੱਖਰ ਨੂੰ ਤੁਸੀਂ ਪੰਜਾਬ ਨਹੀਂ ਸਮਝਣਾ, ਤੇ ਇਸ ਤੋਂ ਮਹਿਰੂਮੀਆਂ ਵੇਖਦੀਆਂ ਨੇ ਕਿ ਇਹ ਸੀਬੀਡੀ ਦੀ ਲੋੜ ਨਹੀਂ, ਮੈਨੂੰ ਯੂਨੀਵਰਸਿਟੀ ਦੀ ਲੋੜ ਹੈ, ਮੈਨੂੰ ਕਾਲਜ ਦੀ ਲੋੜ ਹੈ। ਨਹੀਂ ਮੈਂ ਇਸ ਤੋਂ ਇਹ ਜਿਹੜੀ ਮਹਿਰੂਮੀਆਂ। ਦੂਜੀ ਗੱਲ ਹੈ ਜਿਹੜੇ ਹੁਕਮਰਾਨ ਨੂੰ, ਭਾਵੇਂ ਸਾਊਥ ਪੰਜਾਬ ਦੇ ਵੀ ਸਿਆਸਤਦਾਨ ਰਹਿੰਦੇ ਸਾਰੇ ਲਾਹੌਰ ਹੀ, ਗੱਲ ਤੁਹਾਡੀ ਵੀ ਠੀਕ ਹੈ, ਜਿਤਨੇ ਵੀ ਹੁਕਮਰਾਨ ਬਣਦੇ ਰਹਿੰਦੇ ਲਾਹੌਰ ਨੂੰ, ਲੇਕਿਨ ਆਵਾਮ ਵਾਸਤੇ ਵਸਾਇਲ ਦੀ ਤਕਸੀਮ ਚਾਹੀਦੀ ਹੈ। ਅਗਰ ਤੁਸੀਂ ਵਸਾਇਲ ਦੀ ਤਕਸੀਮ ਠੀਕ ਕਰੋ ਤੇ ਪਤਾ ਨਹੀਂ ਸੂਬਿਆਂ ਦੇ ਲੋਕ ਮੁਤਾਲਬਾ ਨਾ ਕਰਨ। ਅਗਰ ਤੁਸੀਂ ਬਾਬੂਆਂ ਦੀ ਤਕਸੀਮ ਠੀਕ ਕਰੋ, ਮਾੜੇ ਪਿੰਡ ਦਾ ਤੇ ਬਾਬੂ ਵੀ ਕੋਈ ਨਹੀਂ ਚੰਗੀ ਪੋਸਟਿੰਗ ਲੈ ਸਕਦਾ, ਮਾੜੇ ਪਿੰਡ ਦਾ ਮਾੜਾ ਬੰਦਾ ਤੇ ਇਲੈਕਸ਼ਨ ਵੀ ਨਹੀਂ ਲੜ ਸਕਦਾ, ਮਾੜੀ ਜੇ ਦੂਰ ਦਰਾਜ਼ ਇਲਾਕੇ ਦਾ ਤਾਂ ਸਾਫੀ ਵੀ ਟੀਵੀ ਤੋਂ ਨਾ ਬੋਲੋ ਨਹੀਂ ਕੋਈ ਨਹੀਂ ਦਿੰਦਾ। ਪ੍ਰੋਫੈਸਰ ਜਿਹੜੇ ਉੱਥੋਂ ਦੇ ਨੌਕਰੀਆਂ ਕਰਦੇ ਨੇ, ਅੱਜ ਆ ਕੇ ਵੇਖੋ ਲਾਹੌਰ ਦੇ ਪ੍ਰੋਫੈਸਰ ਦੇ ਤੇ ਉਸ ਆਪਣਾ ਰੁਝਾਨ ਦੇ ਪ੍ਰੋਫੈਸਰ 'ਚ ਕਿਤਨਾ ਫਰਕ ਹੈ, ਬੜਾ ਫਰਕ ਹੈ, ਕਲਾਸਿਸ ਦਾ ਫਰਕ ਹੈ। ਇੱਥੇ ਆ ਕੇ ਕਲਾਸ ਬਦਲ ਜਾਂਦੀ ਹੈ, ਉਸ ਵਿਚਾਰੇ ਦੀ ਕਲਾਸ ਹੋ ਰਹੀ, ਕਲਾਸਿਸ ਦੀ ਲੜਾਈ ਹੈ, ਤਬਕਾਤੀ ਲੜਾਈ ਹੈ। ਜਾਂ ਤੇ ਉਹ ਲੜਾਈ ਖਤਮ ਕਰੋ ਤੇ ਬਿਸ਼ੱਕ ਨਾ ਸੂਬੇ ਬਣਾਓ, ਤੇ ਜੇ ਹੁਕਮਰਾਨ ਆਪਣੀ ਤਬਕਾਤੀ ਲੜਾਈ ਦੇ ਵਿੱਚ ਆੜ 'ਚੋਂ ਇਹ ਸੂਬੇ ਤੇ ਮੁਲਕ ਤੇ ਇਹ ਉਹ 80% ਆਵਾਮ ਨੂੰ ਤੇ ਪਤਾ ਨਹੀਂ ਫਾਇਦਾ ਹੈ ਵੀ ਸਾਡੇ ਵਸਾਇਲ ਦਾ ਕਿ ਨਹੀਂ ਫਾਇਦਾ। ਹੁਣ ਮੈਂ ਇੱਕ ਹੋਰ ਡਾਢੀ ਜੀ ਗੱਲ ਕਰੂੰਗਾ, ਉਹ ਬੰਦੇ ਪੁੱਛਦੇ ਪਾਕਿਸਤਾਨ ਦਾ ਸਨ 80% ਨੂੰ ਕੀ ਫਾਇਦਾ? ਉਹਦੀ ਵਜ੍ਹਾ ਹੈ ਕਿ ਜਿਹੜਾ ਬਿਮਾਰ ਹੋਵੇ, ਮੇਰੇ ਪਿੰਡੋਂ ਅੱਜ ਵੀ ਬੰਦਾ ਬਿਮਾਰ ਹੁੰਦਾ, ਯਕੀਨ ਕਰੋ ਮੈਂ ਜਨਰਲ ਹਸਪਤਾਲ ਜਾਂ ਇੱਥੇ ਦਾਖਲ ਕਰਾਉਣਾ ਹੋਵੇ, ਮੈਂ ਮਲਕ ਅਹਿਮਦ ਖਾਨ ਨੂੰ ਫੋਨ ਕਰਦਾ ਜਾਂ ਸੈਕਟਰੀ ਨੂੰ ਫੋਨ ਕਰਦਾ, ਉਹ ਬ੍ਰੇਨ ਹੈਮਰੇਜ ਹੋ ਗਈ, ਜਨਰਲ ਹਸਪਤਾਲ ਬੰਦਾ ਦਾਖਲ ਕਰਾ ਦੇਂ। ਕਿ ਹਰ ਬੰਦਾ ਨਦੀਮ ਅਫਸਰ ਦਾ ਕੱਪੜ ਸਕਦਾ? ਕਿ ਹਰ ਬੰਦਾ ਸੁਹੇਲ ਵੜਾਇ ਸਾ ਕੱਪੜ ਸਕਦਾ? ਤੇ ਦੂਰ ਦਰਾਜ਼ ਬੰਦਾ ਤੋਂ ਮਰਨ ਦਾ ਇੰਤਜ਼ਾਰ ਘਰ ਬਹਿ ਕੇ ਪਿਆ ਕਰਦਾ। ਯਕੀਨ ਕਰੋ ਇਸ ਤੋਂ ਬੰਦੇ ਸੂਬੇ ਮੰਗਦੇ ਨੇ। ਨਹੀਂ ਮਹਿਰੂਮੀਆਂ ਭਾਈਜਾਨ, ਮਹਿਰੂਮੀਆਂ ਉਹ ਭਾਵੇਂ ਸਿੰਧ ਹੋਵੇ ਭਾਵੇਂ ਪੰਜਾਬ ਹੋਵੇ, ਹੁਕਮਰਾਨਾਂ ਨੂੰ ਮਹਿਰੂਮੀਆਂ ਖਤਮ ਕਰਨੀਆਂ ਪੈਣਗੀਆਂ, ਵਰਨਾ ਆਵਾਮ ਮੁਤਾਲਬੇ ਕਰਦੀ ਹੈ ਔਰ ਮੁਤਾਲਬੇ ਸੁਣਨੇ ਚਾਹੀਦੇ ਨੇ, ਔਰ ਇਹ ਮੁਤਾਲਬਿਆਂ ਤੋਂ ਨਾਰਾਜ਼ ਨਹੀਂ ਹੋਣਾ ਚਾਹੀਦਾ। ਨਹੀਂ, ਮੁਤਾਲਬਿਆਂ ਦੀ ਆਪਣੀ ਜਗ੍ਹਾ, ਲੇਕਿਨ ਪੀਪਲਸ ਪਾਰਟੀ ਅਗਰ ਇਸ ਸਟਾਂਸ ਤੇ ਆ ਜਾਵੇ, ਇੰਤਜ਼ਾਮੀ ਬੁਨਿਆਦਾਂ ਤੇ ਵਸੀਲੇ ਦਿਓ, ਅਸੀਂ ਮੰਨ ਲਿਆ, ਕਮਿਸ਼ਨ ਬਣਾਇਆ ਜਾਵੇ ਕਿ ਲਿਸਾਨੀ ਬੁਨਿਆਦਾਂ ਤੇ ਤਕਸੀਮ ਕਰਨਾ ਹੈ, ਇੰਤਜ਼ਾਮੀ ਬੁਨਿਆਦਾਂ ਤੇ ਤਕਸੀਮ ਕਰਨਾ ਹੈ। ਜੇ ਤੁਸੀਂ ਜਨੂਬੀ ਪੰਜਾਬ ਦੀ ਗੱਲ ਕਰ ਦਿਓ ਤੇ ਪੰਜਾਬ ਸਿੰਧ ਦੇ ਵੀ ਪੰਜ ਜ਼ਿਲ੍ਹੇ ਆਣਗੇ ਉਹਦੇ ਵਿੱਚ। ਅੱਛਾ, ਇਹਦੇ ਉੱਤੇ ਅਸੀਂ
ਪੋਜੀਸ਼ਨ ਤੁਸੀਂ ਇਹ ਜਿਹੜੀ ਗੱਲ ਕੀਤੀ ਹੈ ਕਲਾਸ ਵਾਲੀ ਰਿਸੋਰਸਿਸ ਦੀ ਕਿ ਇਨਫਰਾਸਟ੍ਰਕਚਰ ਹੋਵੇ, ਹਰ ਪਾਸੇ ਪਹੁੰਚ ਜਾਵੇ ਵਸੀਲੇ ਔਰ ਉੱਥੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਮਿਲਣ, ਇਹ ਇੰਤਜ਼ਾਮੀ ਬੁਨਿਆਦਾਂ ਨੇ। ਔਰ ਇਹ ਬੇਸ਼ੱਕ ਜ਼ਿਲ੍ਹੀ ਗੌਰਮੈਂਟਾਂ ਬਣਾ ਲਓ, ਉਹਦੇ ਨਾਲ ਕੋਈ ਰੌਲਾ ਨਹੀਂ, ਪਰ ਜਿਸਲੇ ਪੋਲੀਟੀਕਲ ਪਾਰਟੀਜ਼ ਪੰਜਾਬ ਦੀ ਜਾਂ ਸੂਬਿਆਂ ਦੀ ਤਕਸੀਮ ਦੀ ਗੱਲ ਕਰਦੀ ਹੈ ਔਰ ਫਿਰ ਉਹ ਪਾਰਟੀ ਉਹਦੇ ਨਾਲ ਵੀ ਖੜੀ ਹੋ ਜਾਂਦੀ ਹੈ। ਇਹ ਸਵਾਲ ਤੁਹਾਨੂੰ ਕੀਤਾ ਗਿਆ ਸੀ ਕਿ ਪੀਪਲਜ਼ ਪਾਰਟੀ ਹੁਣ ਪੰਜਾਬ ਦੇ ਅੰਦਰ ਸਾਊਥ ਹੈਗਾ, ਸਿੰਧ ਦਾ ਸਾਊਥ ਨਹੀਂ ਹੈਗਾ, KPK ਦਾ ਸਾਊਥ ਨਹੀਂ ਹੈਗਾ, ਇਹ ਸਾਊਥ ਪੰਜਾਬ ਬਣਾ ਲਓ। ਅੱਛਾ ਜੀ, ਕਿਸ ਗੱਲ ਇਹ ਵੇ ਮੈਂ ਜਵਾਬ ਦੇਣਾ ਨਹੀਂ ਚੰਦ ਸਾਹਿਬ ਵੱਲੋਂ ਜਵਾਬ ਹੀ ਹੈ ਜੀ। ਜੀ ਚੰਦ ਸਾਹਿਬ, ਤਾਰਫ ਹੈ ਸਰਕਾਰੀ ਅਫਜ਼ਲ ਸਾਹਰ ਇਹ ਬੜੇ ਮਸ਼ਹੂਰ ਸ਼ਾਇਰ ਨੇ। ਉਹ ਜਿਹੜਾ ਗਾਣਾ ਨਹੀਂ ਸ਼ੱਕਰ ਵੰਡਾ ਰੇ, ਇਹ ਇਹਨਾਂ ਦੀ ਵੀ ਸ਼ੱਕਰ ਵੰਡੀ ਜਾਂਦੀ ਹੈ। ਵੇਖੋ ਗੱਲ ਤੁਹਾਡੀ ਜਿਹੜੀ ਹੈ ਨਾ, ਈਮਾਨਦਾਰੀ ਦੀ ਗੱਲ ਹੈ, ਮੇਰੀ ਸੋਚ ਸ਼ਾਇਦ ਗਲਤ ਹੋਏਗੀ, ਲੇਕਿਨ ਪੀਪਲਜ਼ ਪਾਰਟੀ ਕੋ ਤੁਹਾਨੂੰ ਜਿਹੜਾ ਨਾ, ਅੱਛਾ ਮੈਨੇ ਦੱਸੋ ਆਦਮ ਜੀ ਇੱਕ ਨਵਾਂ ਬਿਆਨੀਆ ਹੈ ਕਿ ਜੀ ਪੀਪਲ ਪਾਰਟੀ ਪੰਜਾਬ ਦੀ ਤਕਸੀਮ ਕਿਉਂ ਚਾਹੁੰਦੀ ਹੈ। ਜਿਹੜੇ ਸਾਊਥ 'ਚ ਯੂਸਫ ਰਜ਼ਾ ਗਿਲਾਨੀ ਉਹ ਸਿੰਧੀ ਹੈ ਜਾਂ ਪੰਜਾਬੀ ਹੈ, ਸ਼ਾਹ ਮਹਿਮੂਦ ਕੁਰੈਸ਼ੀ ਸਿੰਧੀ ਹੈ ਜਾਂ ਪੰਜਾਬੀ ਹੈ। ਤੁਹਾਡੇ ਪੰਜਾਬੀ ਸਿਆਸਤਦਾਨ ਕਿਉਂ ਤਕਸੀਮ ਦਾ ਨਾਮ ਲੈਂਦੇ ਨੇ? ਤੁਹਾਡੀ ਪੰਜਾਬ ਅਸੈਂਬਲੀ ਕਰਾਰਦਾਦ ਕਿਉਂ ਪਾਸ ਕੀਤੀ ਹੈ? ਸਿੰਧ ਅਸੈਂਬਲੀ ਤੇ ਪੰਜਾਬ ਦੇ ਸੂਬੇ ਦੀ ਕਰਾਰਦਾਦ ਨਹੀਂ ਪਾਸ ਕੀਤੀ, ਬਲੋਚਿਸਤਾਨ ਅਸੈਂਬਲੀ ਤੇ ਨਹੀਂ ਕੀਤੀ। ਨਹੀਂ, ਗੱਲ ਪਾਰਟੀ ਦੀ ਹੈ, ਗੱਲ ਪੀਪਲਜ਼ ਪਾਰਟੀ ਆਦੀ ਹੈ। ਗੰਗੂ ਤੇਲੀ ਦਾ ਵੀ ਧਿਆਨ ਰੱਖੋ, ਸਿਰਫ DMG ਦਾ ਜਾਂ ਸਰਮਾਇਆਦਾਰ ਖਾਜੇ ਸਾਹਿਬ ਦਾ ਨਾ ਧਿਆਨ ਰੱਖੋ, ਚੰਦ ਗੰਗੂ ਜੀ ਤੇਲੀ ਦਾ ਵੀ। ਇਕਬਾਲ ਕੈਸਰ ਸਾਹਿਬ, ਔਰ ਜਦੋਂ ਤੁਸੀਂ ਗੰਗੂ ਤੇਲੀ ਦਾ ਧਿਆਨ ਰੱਖੋਗੇ ਤੇ ਕੋਈ ਸੂਬੇ ਨਹੀਂ ਮੰਗੇਗਾ। चलो जी नाम मंगल सूबे एक छोटी मेरी आवाज आ रही है जी? ਤੇ ਭਾਈ ਮੈਂ ਆਖਿਆ ਅਗਰ ਸਿੰਧ ਦੇ ਵਸਾਇਲ ਗਲਤ ਨੋ। हेलो जी मेरी आवाज आ रही है जनाब? ਲੋ ਜੀ ਮੈਂ ਉੱਠ ਕੇ ਚੱਲਾਂ, ਤੁਸੀਂ ਫਿਰ ਆਪੇ ਚ ਨਿਬੜ ਲਓ। ਮੈਂ ਤੇ ਇਸ ਪੰਜਾਬ ਨਾਲ ਹੋਣਾ, ਲਾਹੌਰ ਵਾਲੇ ਨਾਲ। ਪ੍ਰੋਵਿੰਸ਼ੀਅਲ ਫਾਈਨਾਂਸ ਕਮਿਸ਼ਨ ਤੇ ਅਮਲ ਕਰਨ ਤੇ ਮੁਕੰਮਲ ਅੱਧਾ ਕੰਮ ਹੋ ਜਾਂਦਾ ਹੈ। ਚੰਦ ਸਾਹਿਬ ਇਹਦੇ ਤੇ ਗੱਲ ਕਰਦੇ ਹੁਣ ਕਿਹੜੇ ਸੋਸ਼ਲਿਸਟ ਦੀ ਹਕੂਮਤ ਹੈ ਜਿਹੜੀ ਤੁਹਾਨੂੰ ਪਈ ਦਿਸਦੀ ਹੈ? ਕਮਾਲ ਗੱਲਾਂ ਕਰਦੇ ਹੋ। ਅੱਛਾ ਜੀ ਇਕਬਾਲ ਕੈਸਰ ਸਾਹਿਬ ਪਲੀਜ਼ ਸਾਰੇ ਤਸ਼ਰੀਫ ਰੱਖੋ, ਵਿੱਚੋਂ ਉਠੋ ਨਾ ਕੋਈ। हाँ जी कबूल साहब आवाज आ रही जी? ਹਾਂ, ਤੁਸੀਂ ਜਨਾਬ ਸਵਾਲ ਕਿਹਨਾਂ ਨਾਲ ਹੈ? ਤੁਸੀਂ ਜਨਾਬ ਯੂਨੀਅਨ ਕੌਂਸਲ ਦੀ ਸੱਤਾ ਤੀਕਰ ਸੂਬੇ ਬਣਾ ਦਿਓ, ਉਹ ਬਾਤ ਦੀ ਗੱਲ ਹੈ। ਮੇਰਾ ਇੱਕ ਛੋਟਾ ਜਿਹਾ ਸਵਾਲ ਹੈ, ਬਹੁਤ ਲੰਬੀ ਚੌੜੀ ਗੱਲ ਨਹੀਂ। ਮੈਂ ਮਲਕ ਸਾਹਿਬ ਦੇ ਰਾਹ 'ਚ ਬੈਠਾ ਲਲਿਆਣੀ ਤੇ ਮੈਂ ਉੱਥੇ ਅਰਜ਼ ਕਰ ਰਿਹਾ, ਆਵਾਜ਼ ਇੱਥੇ ਨੇੜੇ ਪਹੁੰਚ ਗਈ। ਅਰਜ਼ ਹੈਗੀ ਹਜ਼ੂਰ ਕਿ ਪੰਜਾਬੀ ਜ਼ਬਾਨ ਨੂੰ ਪਠੋਹਾਰੀ, ਸਰਾਇਕੀ, ਫਲਾਂ ਝੰਗਵੀ, ਝੋਕਵੀ ਇਹਦੇ ਨਾਵਾਂ ਤੇ ਜਿਹੜਾ ਵੰਡਿਆ ਜਾ ਰਿਹਾ ਹੈ ਕਿ ਨੂਨ ਲੀਗ ਔਰ ਪੀਪਲਸ ਪਾਰਟੀ ਦੋਨੋਂ ਇਹਦੇ ਉੱਤੇ ਮੁਤਫਿਕ ਨੇ ਔਰ ਇਹ ਕਰਨਾ ਚਾਹੁੰਦੇ ਨੇ। ਅਗਰ ਕਰਨਾ ਚਾਹੁੰਦੇ ਹੋ ਤੇ ਇਹਦੀ ਥੋੜਾ ਵਜ਼ਾਹਤ ਕਰ ਦਿਓ ਪਲੀਜ਼। ਇਕਬਾਲ ਸਾਹਿਬ ਤੁਹਾਡੀ ਬੜੀ ਵੱਡੀ ਗੱਲ ਹੈ। ਮੈਂ ਇੱਕ ਤੇ ਕਿਉਂਕਿ ਤੁਹਾਡਾ ਔਰ ਜਿਹੜੇ ਕੋਈ ਦੋਸਤ ਇੱਥੇ ਖਾਮੋਸ਼ ਪਲੀਜ਼, ਗੱਲ ਸੁਣ ਕੇ। ਮੈਂ ਦੇਖੋ, ਮੈਂ ਜਿਹੜੇ ਕੋਈ ਇੱਥੇ ਇਲਮੀ ਤਹਿਕੀਕੀ ਲੋਕ ਨੇ ਜਿਨ੍ਹਾਂ ਨੇ ਇਹਦੇ ਤੇ ਕੰਮ ਕੀਤਾ ਹੈ, ਮੇਰਾ ਤਾਂ ਇੱਕ ਲੇਮੈਨ ਦੀ ਤੌਰ ਤੇ ਇੱਕ ਪਸੰਦ ਨਾਪਸੰਦ ਦੀ ਬੁਨਿਆਦ ਤੇ ਕੋਈ ਮੁਕਾਲਮਾ ਤੁਹਾਡੇ ਨਾਲ ਹੋ ਸਕਦਾ ਹੈ। ਤੁਸੀਂ ਸਾਹਿਬ ਇਲਮ ਲੋਕ ਹੋ, ਤੁਸੀਂ ਇਹਦੇ ਤੇ ਆਪਣੀ ਤਹਿਕੀਕ ਕੀਤੀ ਹੈ, ਰਿਸਰਚ ਕੀਤੀ ਹੈ। ਅਫਜ਼ਾਲ ਸਾਹਿਬ ਜਿੱਥੋਂ ਖਲੋ ਕੇ ਗੱਲ ਕਰ ਸਕਦੇ ਨੇ, ਮੈਂ ਨਹੀਂ ਕਰ ਸਕਦਾ। ਮੇਰਾ ਤੁਹਾਡਾ ਸ਼ੁਬਾ ਮੁਖਤਲਫ ਹੈ। ਮੈਂ ਤੇ ਇੱਕ ਅਵਾਮੀ ਨੁਮਾਇੰਦਾ ਹਾਂ। ਮੈਂ ਕਮ ਅਜ਼ ਕਮ ਅਵਾਮੀ ਅਹਿਸਾਸਾਤ ਔਰ ਜਜ਼ਬਾਤ ਦੀ ਤਰਜਮਾਨੀ ਬੜੇ ਭਰਪੂਰ ਅੰਦਾਜ਼ ਵਿੱਚ ਕਰ ਸਕਦਾ, ਔਰ ਉਹ ਕਰਦਿਆਂ ਮੈਂ ਸੰਗਾਂਗਾ ਨਹੀਂ। ਉਹ ਜਜ਼ਬਾਤ ਦੀ ਤਰਜਮਾਨੀ ਕਰਨ ਲੱਗਿਆ ਮੈਨੂੰ ਬਿਲਕੁਲ ਕਿਸੇ ਦੀ ਇਖਤਲਾਫ ਦਾ ਵੀ ਡਰ ਨਹੀਂ, ਔਰ ਮੈਂ ਕਿਸੇ ਤੋਂ ਦਬ ਕੇ ਵੀ ਉਹ ਗੱਲ ਨਹੀਂ ਕਰਦਾ। ਮੈਂ ਚਾਹੇ ਆਪਣੀ ਮੈਂ ਤੋਂ ਮੁਰਾਦ ਮੈਂ ਦੀ ਗੱਲ ਨਹੀਂ ਕਿ ਮੈਂ ਆਪਣੀ ਜ਼ਾਤ ਦੀ ਗੱਲ ਕਰ ਰਿਹਾ। ਮੈਂ ਓਨੈਸਟਲੀ ਸਪੀਕਿੰਗ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ। ਦੇਖੋ, ਮੈਨੂੰ ਸਿਰਫ ਇੱਕ ਲੋਕਲ ਇੰਪਾਵਰਮੈਂਟ ਦੀ ਜ਼ਰੂਰਤ ਹੈ।
ਅਗਰ ਇਹ ਰਿਆਸਤ ਲੋਕਲ ਇੰਪਾਵਰਮੈਂਟ ਇਹ ਕੋਈ ਬਿਲਕੁਲ ਨੋਵਲ ਆਈਡੀਆ ਨਹੀਂ ਹੈ। ਹਿੰਦੁਸਤਾਨ 'ਚ ਜਿਸ ਵੇਲੇ ਇਹਨਾਂ ਨੇ ਇਹ ਤਕਸੀਮ ਕੀਤੀ, ਉੱਥੇ ਚੰਡੀਗੜ੍ਹ ਨੂੰ ਵੱਖਰਾ ਕੀਤਾ, ਉਹਦੇ 'ਚ ਉਹਨਾਂ ਹਰਿਆਣਾ ਵੱਖਰਾ ਕੀਤਾ, ਤੇ ਉਹਨਾਂ ਨੇ ਲਿੰਗੁਇਸਟਿਕ ਬੇਸਿਸ ਤੇ ਕੀਤਾ। ਉਹਦੀ ਜਿੰਨੀ ਵੀ ਵੰਡ ਨਜ਼ਰ ਆ ਰਹੀ ਹੈ ਇੰਤਜ਼ਾਮੀ, ਪਰ ਉਹਦੀ ਓਨਰਸ਼ਿਪ ਲਿੰਗੁਇਸਟਿਕ ਹੈ। ਉਹਨਾਂ ਨੇ ਉਹਨਾਂ ਡਿਵੀਜ਼ਨਸ ਨੂੰ ਕੀਤਾ। ਕਿਆ ਉਸ ਤਜਰਬੇ ਤੋਂ ਤੁਸੀਂ ਕੁਝ ਸਿੱਖਿਆ ਹੈ ਕਿ ਕਿਆ ਉਹਨਾਂ ਦੀ ਹਕੂਮਤ ਬਿਹਤਰ ਹੋਈ? ਕਿਆ ਉਹਨਾਂ ਦੇ ਲੋਕਾਂ ਦੇ ਜਿਹੜੇ ਇੰਪਾਵਰਮੈਂਟ ਆਫ ਪੀਪਲ ਦਾ ਕਨਸੈਪਟ ਹੈ, ਕਿਆ ਇਸ ਡੈਮੋਕ੍ਰੈਟਿਕ ਪ੍ਰੋਜੈਕਟ ਨੂੰ, ਜਿਹੜਾ ਜੋ ਵੀ ਜਮਹੂਰੀ ਪ੍ਰੋਜੈਕਟ ਦੁਨੀਆ 'ਚ ਕਿਤੇ ਹੈ, ਉਹਨੂੰ ਆਪਣੇ ਆਪਣੇ ਮੁਸ਼ਕਲਾਤ ਨੇ, ਆਪਣੇ ਆਪਣੇ ਉਹਦੇ ਬੋਟਲਨੈਕਸ ਨੇ, ਉਹਦੇ ਆਪਣੇ ਰੋਡ ਬੰਪਸ ਆਉਂਦੇ ਨੇ, ਉਹਨੇ ਉਹਨਾਂ ਨੂੰ ਕ੍ਰਾਸ ਕਰਨਾ ਉਹਨੂੰ ਪੈਂਦਾ ਹੈ, ਕਈ ਮੁਸ਼ਕਲਾਤ ਆਉਂਦੇ। ਅਸਲ ਮੁੱਦਾ ਮੇਰਾ ਤੁਹਾਡਾ ਸਾਰਿਆਂ ਦਾ, ਚਾਹੇ ਅਸੀਂ ਪੰਜਾਬੀ ਪਿਆਰੇ ਬਣ ਕੇ ਗੱਲ ਕਰੀਏ ਜਾਂ ਅਸੀਂ ਅਵਾਮੀ ਹਕੂਕ ਦੀ ਗੱਲ ਕਰਦੇ ਹਾਂ, ਗੱਲ ਕਰਕੇ ਅੱਗੇ ਚੱਲੀਏ, ਰਸਤੇ 'ਚ ਜਿਹੜੀਆਂ ਮੁਸ਼ਕਲਾਤ ਨੇ ਅਸੀਂ ਅਬੂਰ ਕਰਨੀਆਂ ਨੇ ਨਾ। ਤੇ ਸਵਾਲ ਇਹ ਹੈ ਕਿ ਮੇਰੀ ਓਨਰਸ਼ਿਪ ਕਿਸ ਚੀਜ਼ ਤੇ ਆਉਂਦੀ ਹੈ, ਤੇ ਕਿਆ ਇਹ ਮਸਲੇ ਇੰਤਜ਼ਾਮੀ ਔਰ ਐਡਮਿਨਿਸਟ੍ਰੇਟਿਵ, ਇਹਨਾਂ ਤੋਂ ਕੋਈ ਜਿਹੜੇ ਐਕਸਪੀਰੀਐਂਸਿਸ ਨੇ ਅਸੀਂ ਕੁਝ ਸਿੱਖ ਸਕੇ ਹਾਂ ਕਿ ਨਹੀਂ ਸਿੱਖ ਸਕੇ? ਹਾਂ, ਮੈਂ ਤੁਹਾਡੀ ਇਸ ਗੱਲ ਨਾਲ ਬੜਾ ਅੱਛਾ, ਮੇਰੇ ਭਾਈ ਨੇ, ਛੋਟੇ ਭਾਈ ਨੇ ਚੰਦ ਸਾਹਿਬ ਨਾਲ ਸਵਾਲ ਕੀਤਾ, ਔਰ ਉਹ ਸਵਾਲ ਦੇ ਵਿੱਚ ਬੜੀ ਜਾਨ ਹੈ ਕਿ ਅਗਰ ਪੀਪਲਸ ਪਾਰਟੀ ਜਨੂਬੀ ਪੰਜਾਬ ਸੂਬੇ ਦਾ ਤਕਾਜ਼ਾ ਕਰਦੀ ਹੈ ਤੇ ਸਿੰਧ ਵਿੱਚ ਸੂਬਾ ਬਣਨ ਤੇ ਮੁਖਾਲਫਤ ਕਰਦੀ ਹੈ, ਤੇ ਇਹਦੇ ਜਵਾਬ ਤੇ ਚੰਦ ਸਾਹਿਬ ਨੂੰ ਦੇਣੇ ਪੈਣਗੇ, ਇਹਦੇ 'ਚ ਕੋਈ ਸ਼ੱਕ ਨਹੀਂ। ਹਾਂ, ਮੈਂ ਚਾਹੁੰਦਾ ਕਿ ਸੁਹੇਲ ਬੜੈਚ ਸਾਹਿਬ ਇਹਦੇ ਤੇ ਇੱਕ ਮੈਂ ਆਖਰੀ ਜੁਮਲਾ ਕਹਿ ਕੇ ਇਜਾਜ਼ਤ ਗੱਲ ਖਤਮ ਕਰਾਂਗਾ। ਲੇਕਿਨ ਇਹਦੇ ਨਾਲ ਪੀਪਲਸ ਪਾਰਟੀ ਦੀ ਇਹ ਪੋਜੀਸ਼ਨ ਕਿ ਜਿਹੜੇ ਉੱਥੋਂ ਦੇ ਮਕਾਮੀ ਲੋਕ ਨੇ, ਜਿਹੜੇ ਜਿਨ੍ਹਾਂ ਦਾ ਨਾਂ ਚੰਦ ਸਾਹਿਬ ਨੇ ਲਿਆ, ਮੇ ਬੀ ਯੂਸਫ ਰਜ਼ਾ ਗਿਲਾਨੀ ਸਾਹਿਬ ਜਾਂ ਕੋਈ, ਤੇ ਅਸੀਂ ਪਿਛਲੇ ਕੁਝ ਅਰਸੇ ਤੋਂ ਇੱਕ ਬੜੀ ਤਹਿਰੀਕ ਦੇਖੀ, ਜਦੋਂ ਜਨੂਬੀ ਪੰਜਾਬ ਮਹਾਜ਼ ਬਣਿਆ ਤੇ ਸਾਰੀਆਂ ਜਮਾਤਾਂ ਦੇ ਲੋਕ ਉਸ ਮਹਾਜ਼ 'ਚ ਚਲੇ ਗਏ। ਇਸ ਚੰਦ ਸਾਹਿਬ ਦੀ ਗੱਲ 'ਚ ਡਾਢਾ ਵਜ਼ਨ ਹੈ ਕਿ ਜਦੋਂ ਮੈਂ ਉਹ ਪੇਪਰ ਪੜ੍ਹੇ ਨੇ, ਉਹ ਜਿਹੜੀ ਕਰਾਰਦਾਦ ਪਾਸ ਹੋਈ ਪੰਜਾਬ ਅਸੈਂਬਲੀ 'ਚੋਂ, ਉਹ ਜਨੂਬੀ ਸੂਬਾ ਬਣਾਉਣ ਦੀ ਕਰਾਰਦਾਦ ਪਾਸ ਹੋਈ ਹੈ, ਔਰ ਉੱਥੋਂ ਦੇ ਜਿੰਨੇ ਮੁੰਤਖਬ ਨੁਮਾਇੰਦੇ ਨੇ ਸਭ ਨੇ ਕੀਤੀ, ਇੱਕ ਵੀ ਡਿਸੈਂਟਿੰਗ ਵਾਇਸ ਨਹੀਂ ਉਹਦੇ ਤੇ। ਔਰ ਫਿਰ ਜਿਹੜੀ ਤੀਸਰੀ ਇਹਦੇ ਤੇ ਗੱਲ ਹੈ, ਤੁਸੀਂ ਜਿਹੜਾ ਹੁਣ ਸਵਾਲ ਪੁੱਛਿਆ ਹੈ ਕਿ ਇਹ ਪੋਠੋਹਾਰੀ ਜਾਂ ਸਰਾਈਕੀ, ਤੇ ਵੰਡ ਤੇ ਪੰਜਾਬੀ ਦੀ ਹੈ, ਸਾਰੇ ਪੰਜਾਬੀ ਬੋਲਦੇ ਨੇ ਤੇ ਵੰਡ ਪੰਜਾਬੀ ਦੀ। ਅਗਰ ਇਹਦੇ ਨਾਲ ਕੋਈ ਇੰਤਜ਼ਾਮੀ ਬਿਹਤਰੀ ਔਰ ਇੰਪਾਵਰਮੈਂਟ ਆਫ ਪੀਪਲ ਦਾ ਕੋਈ ਮਸਲਾ ਪੂਰਾ ਹੁੰਦਾ ਹੈ, ਤੇ ਫਿਰ ਤੇ ਇਹਦੇ ਹੱਕ 'ਚ ਗੱਲ ਕੀਤੀ ਜਾ ਸਕਦੀ ਹੈ। ਲੇਕਿਨ ਅਗਰ ਇਹ ਇਸ ਬੁਨਿਆਦ ਤੋਂ ਹਟ ਕੇ ਸਿਰਫ ਇਹਦਾ ਨੁਕਸਾਨ ਇਹ ਆਵੇ ਕਿ ਪੰਜਾਬ ਨੂੰ ਵੰਡਿਆ ਜਾ ਰਿਹਾ ਹੈ, ਔਰ ਉਹਦੀ ਤਕਸੀਮ ਜਿਹੜੀ ਉਹਦੇ ਨਾਲ ਅਵਾਮੀ ਸਤਹ 'ਤੇ ਕੋਈ ਫਾਇਦਾ ਨਹੀਂ ਹੋਣਾ, ਔਰ ਉਹ ਲੋਕ ਜਿਹੜੇ ਉੱਥੋਂ ਇਹ ਮਸਲਾ ਉਠਾਉਂਦੇ ਨੇ ਕਿ ਸਾਨੂੰ ਅਲੱਗਾ ਸੂਬੇ ਮਿਲਣੇ ਚਾਹੀਦੇ ਨੇ, ਉਹਨਾਂ ਦੇ ਨਾਲ ਵੀ ਤੁਹਾਨੂੰ ਮੁਕਾਲਮਾ ਕਰਨ ਦੀ ਜ਼ਰੂਰਤ ਹੈ। ਇਹਨੂੰ ਵਸੀ ਕਰਨ ਦੀ ਮੁਕਾਲਮੇ ਨੂੰ ਜ਼ਰੂਰਤ ਹੈ, ਬੈਠਣ ਦੀ ਲੋੜ ਹੈ ਕਿ ਆਪਸ 'ਚ ਗੱਲਬਾਤ ਹੋਵੇ ਔਰ ਫਿਰ ਹਤਮੀ ਨਤੀਜੇ 'ਤੇ ਪਹੁੰਚੀਏ। ਹੁਣ ਅੱਜ ਕੱਲ੍ਹ ਮੈਂ ਦੇਖਿਆ ਇਸ ਗੱਲ 'ਚ ਬੜਾ ਕੁਝ ਸਾਡੇ ਬੜੇ ਸੰਜੀਦਾ ਲੋਕ ਇਸ ਮਾਮਲੇ ਨੂੰ ਲੈ ਕੇ ਬਾਹਰ ਨਿਕਲੇ ਹੋਏ ਨੇ, ਔਰ ਉਹਨਾਂ ਦਾ ਖਿਆਲ ਹੈ, ਮੈਂ ਐਡਵੋਕੇਟ ਹਾਂ ਲੋਕਲ ਗਵਰਨਮੈਂਟਸ ਦਾ, ਇੰਪਾਵਰਡ ਲੋਕਲ ਗਵਰਨਮੈਂਟਸ ਦਾ। ਮੇਰੀ ਵਕਾਲਤ ਇਸ ਗੱਲ 'ਤੇ, ਮੈਂ ਹਰ ਜਗ੍ਹਾ 'ਤੇ ਇਸ ਗੱਲ 'ਤੇ ਜ਼ੋਰ ਪਾ ਰਿਹਾ ਕਿ ਪ੍ਰੋਵਿੰਸ਼ੀਅਲ ਫਾਈਨਾਂਸ ਕਮਿਸ਼ਨ ਆਪਣੇ ਵਸਾਇਲ ਦੀ ਤਕਸੀਮ ਬਿਲਕੁਲ ਅਸੂਲ ਦੇ ਮੁਤਾਬਕ, ਜਿਵੇਂ NFC ਨੇ ਕੀਤੀ, ਐਵੇਂ PFCs ਵੀ ਆਪਣੇ ਜ਼ਿਲ੍ਹਿਆਂ 'ਚ ਥੱਲੇ ਭੇਜ ਦੇਣ, ਤੇ ਸ਼ਾਇਦ ਉਹ ਇੰਪਾਵਰਮੈਂਟ ਦਾ ਖੁਆਬ ਵੈਸੇ ਹੀ ਪੂਰਾ ਹੋ ਜਾਏ। ਇਸ ਤਰ੍ਹਾਂ ਦੀ ਬਹਿਸ ਹੈ, ਇਹਦੇ 'ਤੇ ਜੇ ਕਾਫੀ ਗੱਲਬਾਤ ਦੀ ਲੋੜ ਹੈ, ਇਹਦੇ 'ਤੇ ਤੁਹਾਨੂੰ ਸਭ ਦੀ ਰਾਏ ਸੁਣਨੀ ਚਾਹੀਦੀ, ਦੇਖਣੀ ਚਾਹੀਦੀ। ਮਲਕ ਸਾਹਿਬ ਬਹੁਤ ਸ਼ੁਕਰੀਆ। ਮੈਂ ਸੁਹੇਲ ਬੜੈਚ ਸਾਹਿਬ, ਸਾਰੀ ਗੁਫ਼ਤਗੂ ਤੇ ਤੁਹਾਡਾ ਸਟਾਂਸ। ਇੱਕ ਮਿੰਟ ਅਫਜ਼ਲ ਸਾਹਿਬ, ਜ਼ਰਾ ਮੈਨੂੰ ਗੱਲ ਕਰਨ ਦਿਓ, ਮੈਂ ਜ਼ਰਾ ਗੱਲ ਮੁਕਾਂਗਾ। ਜੀ ਭਾਈ ਜੀ, ਤੁਹਾਨੂੰ ਦੇਣੇ ਆ ਮਾਈਕ੍ਰੋਫੋਨ, ਦੇਣੇ ਆ। ਇੱਕ ਮਿੰਟ ਜ਼ਰਾ ਗੱਲ ਕਰ ਲੈਣ ਦਿਓ। ਉਹ ਸਿਆਸਤ ਹੀ ਹੈ ਸਾਰੀ, ਤੇ ਜਦੋਂ ਉਹਦਾ ਨਾਂ ਹੀ ਪੰਜਾਬ ਦਾ ਸਿਆਸੀ ਬਿਆਨੀਆ, ਤੇ ਹੋਰ ਕਰਨਾ ਕੀ ਜੇ? ਮੈਂ ਤਾਂ ਪਹਿਲੇ ਆਖਿਆ ਸੀ ਕਿ ਸਿਆਪੇ ਨੂੰ ਪੈਣ ਲੱਗੇ ਜੀ। ਔਰ ਨਹੀਂ ਚਲੋ ਚੰਗਾ ਹੋ ਗਿਆ ਸਰ। ਐਨੀ ਅੱਛਾ ਜੀ ਬਿਲਕੁਲ ਜੀ ਭਾਈ ਜੀ।
ਥੈਂਕ ਯੂ ਬਹਿ ਮੇਰਾ ਜਾਓ। ਸਵਾਲ ਚੰਦ ਸਾਹਿਬ ਕੋਲ ਹੈ। ਮੈਂ ਗੁਜ਼ਸ਼ਤਾ 24 ਸਾਲ ਤੋਂ ਕਰਾਚੀ 'ਚ ਰਹਿਣਾ। ਜਿਹੜੀ ਬੁਨਿਆਦ ਤੇ ਇਹਨਾਂ ਨੇ ਪੰਜਾਬ ਦੇ ਉੱਤੇ ਕ੍ਰਿਟਿਸਿਜ਼ਮ ਕੀਤਾ ਕਿਸੇ ਇੱਕ ਪੈਰਾਮੀਟਰ ਨਾਲ, ਇਹ ਸਿੰਧ ਦੀ ਪ੍ਰਾਇੋਰਟੀ ਦਿਖਾ ਦੇਣ ਜਿੱਥੇ ਤੇ 15 ਸਾਲ ਦੇ ਪੀਪੀਏ ਓਵਰ ਪੰਜਾਬ। ਦੇਖੋ, ਅਗਰ ਸਿੰਧ 'ਚ ਪੀਪਲ ਪਾਰਟੀ ਕੰਮ ਨਹੀਂ ਕਰ ਰਹੀ ਤਾਂ ਲੋਕ ਉਹਨੂੰ ਵੋਟ ਕਿਉਂ ਦਿੰਦੇ ਨੇ? ਇੱਕ ਮੈਂ ਤੁਹਾਡੇ ਸਵਾਲ ਦਾ ਜਵਾਬ। ਦੂਜੀ ਗੱਲ ਇਹ ਕਿ ਵੋਟ ਦੇ ਲੋਕ ਦਿੰਦੇ ਪਏ ਨੇ ਔਰ 3 ਵਾਰੀ। ਬਾਕੀ ਅਗਰ ਕੋਈ ਕੰਮ ਨਹੀਂ ਕਰੇਗਾ ਤਾਂ ਮੈਂ ਉਸ ਗੱਲ ਦੀ ਵਜ਼ਾਹਤ, ਬਾਕੀ ਅਗਰ ਨਹੀਂ ਮੇਰੀ ਗੱਲ ਸੂਬੇ ਦੀ ਜਿਹੜੀ ਗੱਲ ਮਲਕ ਸਾਹਿਬ ਕੀਤੀ ਹੈ, ਗੱਲ ਤਾਂ ਹੋਈ ਹੈ ਸੂਬੇ ਦੀ ਤਕਸੀਮ ਦੀ। ਪੀਪਲਸ ਪਾਰਟੀ ਨਹੀਂ, ਇਹ ਪੰਜਾਬੀਆਂ ਦਾ ਆਪਣਾ ਮੁਤਾਲਬਾ ਹੈ ਸੂਬਿਆਂ ਦਾ। ਅਸਲ ਮਸਲਾ ਹੈ ਪੀਪਲਸ ਪਾਰਟੀ ਦਾ ਚਾਂਡੀਓ ਸਾਹਿਬ ਕੋਲੋਂ ਸਵਾਲ। ਇਹ ਪੰਜਾਬੀਆਂ ਦਾ ਆਪਣਾ ਮੁਤਾਲਬਾ ਹੈ, ਇਹ ਪੀਪਲ ਪਾਰਟੀ ਦਾ ਮੁਤਾਲਬਾ। ਚੰਦ ਸਾਹਿਬ, ਅਨਵਰ ਚਾਂਡੀਓ ਸਾਹਿਬ ਸਾਡੇ ਸਿੰਧੀ ਦੋਸਤ ਨੇ। ਇੱਕ ਮਿੰਟ ਜੀ, ਆਰਾਮ ਨਾਲ ਜ਼ਰਾ ਗੱਲ ਸੁਣੋ ਬਈ। ਚਲੋ ਜੀ, ਚਾਂਡੀਓ ਸਾਹਿਬ ਸਾਡੇ ਮਹਿਮਾਨ ਨੇ ਸਿੰਧ ਥੋੜ੍ਹੀ ਤੋਂ, ਜਿਹੀ structure ਜ਼ਰਾ ਕਰ ਉਹਨਾਂ ਲਓ, ਦਾ ਅਸੀਂ ਸਵਾਲ ਲੈਣਾ ਆਖਰੀ ਚਾਹੁੰਦੇ। ਸਵਾਲ ਹੈ, ਆਖਰੀ। ਤਾਂ ਬਣਾ ਲਓ। ਚਲੋ ਜੀ, ਠੀਕ ਹੈ, ਚਾਂਡੀਓ ਬਸ ਸਾਹਿਬ। ਬਸ ਮਾਈਕ੍ਰੋਫੋਨ ਦਿਓ ਜੀ ਮਾਈਕ ਚਾਂਡੀਓ ਦਿਓ। ਸਾਹਿਬ ਨੂੰ। ਔਰ ਹਾਂ, ਇਹ ਆਖਰੀ ਮਾਈਕ੍ਰੋਫੋਨ ਸਵਾਲ ਦਿਓ ਹੈ। ਬਈ। ਖਾਮੋਸ਼ੀ ਪਲੀਜ਼। ਅੱਛਾ, ਇਹ ਇੱਕ ਗੱਲ ਦੀ ਮੈਨੂੰ ਇਜਾਜ਼ਤ ਦਿੰਦੇ ਜੇ ਇਕਬਾਲ ਸਾਹਿਬ, ਤੁਹਾਡੇ ਸਵਾਲ ਤੋਂ ਪਹਿਲੇ ਇੱਕ ਗੱਲ ਦੀ ਇਜਾਜ਼ਤ ਦਿੰਦੇ ਜੇ। ਮੈਂ ਥੋੜਾ ਜਿਹਾ ਹੈਰਾਨ ਵੀ ਹੋ ਰਿਹਾ। ਉਹ ਭਾਈ ਇਹਦੇ ਪਿੱਛੇ ਚੰਦ ਮਹੀਨੇ ਪਹਿਲੇ ਸੂਬਿਆਂ ਦੀ ਬੁਨਿਆਦ ਤੇ ਨਹਿਰਾਂ ਦੀ ਤਕਸੀਮ ਦਾ ਝਗੜਾ ਸੀ, ਉਹ ਤੇ ਹੋਇਆ ਨਹੀਂ। ਕਿੱਥੋਂ ਦੀ ਗੱਲ ਤੇ ਕਿੱਥੇ ਕਰਦੇ ਜੇ ਪਏ? ਬੜਾ ਲੰਮਾ ਪਿੰਡ ਹੈ ਤੇ ਵੱਡੀ ਗੱਲ ਹੈ। ਚਾਂਡੀਓ ਜੀ, ਸਾਹਿਬ, ਚਾਂਡੀਓ ਸਾਹਿਬ। ਚਾਂਡੀਓ ਸਾਹਿਬ। ਸਰ ਜਿਹੜੇ ਮੀਆਂ ਅਮਰ ਸਾਹਿਬ ਟੁਰੇ ਨੇ, ਪੀਪਲ ਪਾਰਟੀ ਟੁਰੇ ਹੋਏ ਨੇ। ਆਵਾਜ਼ ਆ ਰਹੀ? ਇੱਥੇ ਗਵਾਹ ਨੇ ਜਾ ਕੇ ਪਲੀਜ਼ ਵੰਡ ਕੇ ਖਾਮੋਸ਼ੀ। ਆਖਰੀ ਸਵਾਲ ਹੈ, ਉਸ ਤੋਂ ਬਾਅਦ मेरे ख्याल में मेरी आवाज आ रही है। अनवर ਜੀ ਤੁਹਾਨੂੰ ਜੀ, ਕੋਈ ਬਿਲਕੁਲ ਨਹੀਂ, ਮਾਈਕ੍ਰੋਫੋਨ ਕੋਈ ਦੇਣੇ ਆ ਜੀ। ਬੀਬੀਆਂ ਨੂੰ ਮਾਈਕ ਦਿਓ ਜੀ, ਇਹ ਪਹਿਲੇ ਜੀ ਜੀ ਬੀਬੀਆਂ ਘਰੋਂ ਬੋਲ ਕੇ ਆਉਂਦੀਆਂ ਨੇ। ਜੀ ਜੀ ਪਲੀਜ਼ ਜੀ। ਅੱਛਾ, अनवर चांडियो नाम है मेरा। ਪਲੀਜ਼ ਸੁਣ ਲਓ, ਸੁਣਤੇ ਲਓ ਗੱਲ। मेरा नाम अनवर चांडियो है। मैं बेसिकली लाड़काने दा ते गुज़श्ता 15 साल च मैं लाहौर रहना वा। मेरी जी चंद साहब ने गल की थी कि पीपल्स पार्टी का मुतालबा नहीं हैगा, ये आवाम। मैं एक गल कहना हूं, ये सिंध दे आवाम का मुतालबा नहीं है, ये सिंध दी पीपल्स पार्टी का मुतालबा है। पंजाब दी वंड सिंध दे आवाम का मुतालबा नहीं है। अगर पंजाब दा, अगर सिंध दा कोई इंटैलेक्चुअल भी ये गल करता है तो पीपल्स पार्टी का इंटैलेक्चुअल है, वो सिंध दे आवाम का इंटैलेक्चुअल नुमाइंदा नहीं है। पंजाब की वंड दे एक छोटी सी गल में करना वा, दो लैफ्ट और राइट पर पंजाब के बहुत बड़े नाम बैठे ने। पंजाब एक हिस्ट्री है, साड़ी 5000 साल की हिस्ट्री है। असी और 5000 साल जीना है, रहना है। ये साड़ी धरती है, साड़ी बोली है, साड़ी माँ है। ये मुगलों की हुकूमत नहीं है कि तुसी और पंजाब पर कब्जा करो, फिरा पर कब्जा करो, अपनी सल्तनत में शामिल करते जाओ और तकसीम करते जाओ और लोगों को हिस्सा दो। और ये अंग्रेज़ों की हुकूमत नहीं है कि तुसी बॉम्बे का हिस्सा कर दो, पंजाब को फिला का हिस्सा कर दो, उसका हिस्सा कर दो। पाकिस्तान फेडरेशन है। आसान मतलब आवाम को पता है माइक कि हम करीब करो। सारी जितनी भी इकाइयाँ हैं वो इस सल्तनत में, इस मुल्क में, इस फेडरेशन में मर्जी से शामिल हुई हैं। हम अपनी मर्जी से शामिल हुए हैं और हम तकसीम होना नहीं चाहते। आप सबने ये बात की कि मसाइल जो हैं वो इक़्तिदार में हिस्से का है, मसाइल जो हैं वो सियासी नुमाइंदगी ना मिलने का है। तुसी सियासी नुमाइंदगी ठीक करो, लोगों को अपना इक़्तिदार दो, तुसी सानू वंडदे क्यों हो? ਬਹੁਤ ਸ਼ੁਕਰੀਆ ਜੀ ਚਾਂਡੀ। ਬੀਬੀਆਂ ਸਾਡੀਆਂ ਬੈਠੀਆਂ ਨੇ, ਇਹਨਾਂ ਦੇ ਵੱਲੋਂ ਵੀ ਅਸੀਂ ਇੱਕ ਸਵਾਲ ਨਹੀਂ ਇਹਨਾਂ ਨੇ ਅੱਲਾ ਦੀ ਰਾਹ ਤੇ ਗੱਲ ਕੀਤੀ। ਨਹੀਂ ਜੀ ਇੱਕ ਮਿੰਟ ਦਿਓ ਇਹਨਾਂ ਨੂੰ ਮਾਈਕ੍ਰੋਫੋਨ। ਮੈਂ ਇਧਰ ਬੋਲੋ ਤੁਸੀਂ। ਜੀ ਸਰ। ਸਰ 78 ਸਾਲਾਂ ਤੋਂ ਨੇੜੇ ਕਰ ਲਓ ਜ਼ਰਾ। 78 ਸਾਲਾਂ ਤੋਂ ਮੇਨ ਸਟ੍ਰੀਮ ਮੀਡੀਆ ਔਰ ਸਾਡੀ ਐਲੀਟ ਕਲਾਸ ਅਸੈਂਬਲੀਆਂ 'ਚ ਬੈਠੀ ਹੋਈ ਹੈ ਦੂਸਰੀ, ਹਮੇਸ਼ਾ ਪੰਜਾਬ ਦੇ ਜਿਹੜੇ ਹੀਰੋਜ਼ ਨੇ ਉਹਨਾਂ ਨੂੰ ਵਿਲਨ ਬਣਾ ਕੇ ਪੇਸ਼ ਕਰਦੇ ਨੇ ਆਵਾਮ ਦੇ ਸਾਹਮਣੇ। ਉਹਨਾਂ ਨੂੰ ਦੱਸਦੇ ਨੇ ਜੀ ਇਹ ਤੁਹਾਡੇ ਜਿਹੜੇ ਹੀਰੋਜ਼ ਨੇ ਇਹ ਤੇ ਵਿਲਨ ਹੈਗੇ ਨੇ। ਤੁਹਾਡੇ ਹੀਰੋ ਜਿਹੜੇ ਨੇ ਮਸਾ ਜਿਵੇਂ ਮਹਾਰਾਜਾ ਰਣਜੀਤ ਸਿੰਘ ਹੈ, ਪੰਜਾਬ ਦਾ ਇੱਕ ਬਹੁਤ ਵੱਡਾ ਨਾਮ ਵੇ।
ਪੰਜਾਬ ਚੋਣਾਂ ਹਕੂਮਤ ਕਿੱਥੋਂ ਤੱਕ ਜਾ ਕੇ ਕੀਤੀ ਹੈ, ਬਜਾਏ ਕਿ ਉਹਦੇ ਲਈ ਕੋਈ ਪੋਜ਼ਿਟਿਵ ਆਪਣਾ ਪੁਆਇੰਟ ਆਫ View ਦੱਸਣ, ਹਮੇਸ਼ਾ ਨੈਗੇਟਿਵਿਟੀ ਫੈਲਾਉਂਦੇ ਨੇ। ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਸਾਡਾ ਹੀਰੋ ਹੈ ਕਿ ਵਿਲਨ। ਉਹ ਜਿਹੜੇ ਵਿਲਨ ਨੇ ਜਿਨ੍ਹਾਂ ਨੇ ਹਮੇਸ਼ਾ ਸਾਡੇ ਪੰਜਾਬ ਤੇ ਹਮਲੇ ਕਰਕੇ ਸਾਡਾ ਕਤਲੇਆਮ ਕੀਤਾ, ਸਾਡੇ ਇੱਥੇ ਲੁੱਟਮਾਰ ਕੀਤੀ, ਸਾਡਾ ਇੱਥੇ ਔਰਤਾਂ ਨੂੰ ਚੁੱਕ ਕੇ ਲੈ ਗਏ, ਉਹਨਾਂ ਦੇ ਬਾਰੇ ਕਦੇ ਗੱਲ ਨਹੀਂ ਕੀਤੀ। ਬਹੁਤ ਸ਼ੁਕਰੀਆ ਜੀ। ਥੈਂਕ ਯੂ। ਅੱਛਾ ਜੀ, ਇਹ ਬਿਲਕੁਲ ਮੈਂ ਇਹਦਾ ਇਖਤਤਾਮ ਕਰਨ ਲੱਗਾ। ਮੈਂ ਜਿਹੜੇ ਸਟੇਜ ਤੇ ਦੋਸਤ ਬੈਠੇ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਾਂਗਾ ਤੇ ਸੁਹੇਲ ਵੜੈਚ ਸਾਹਿਬ ਕੋਲੋਂ ਮੈਂ ਚਾਹਾਂਗਾ ਕਿ ਉਹ ਆਖਰ ਤੇ ਥੋੜਾ ਜਿਹਾ ਆਪਣੇ ਜਿਹੜੇ ਉਹਨਾਂ ਦੇ ਤਾਸੁਰਾਤ ਨੇ, ਅੱਜ ਉਹ ਬੜੀ ਦੇਰ ਇੱਥੇ ਉਹਨਾਂ ਬੈਠੇ ਨੇ, ਪੰਜਾਬ ਉਹਨਾਂ ਦੀ ਬੜੀ ਗਹਿਰੀ ਨਜ਼ਰ ਹੈ ਮਾਮਲਾਤ ਤੇ ਪੰਜਾਬ ਦੇ ਜ਼ਰਾ ਖਾਮੋਸ਼ੀ। ਹਾਂ ਜੀ, ਸਭ ਤੋਂ ਪਹਿਲੇ ਤਾਂ ਮੈਂ ਬਹੁਤ ਖੁਸ਼ ਹਾਂ ਕਿ ਪੰਜਾਬ 'ਚ ਇੱਕ ਨਵੀਂ ਬੇਦਾਰੀ ਔਰ ਅਵੇਕਨਿੰਗ ਔਰ ਸ਼ਊਰ ਪੈਦਾ ਹੋ ਰਿਹਾ ਹੈ। ਬਹੁਤ ਔਰ ਦੂਸਰੀ ਗੱਲ ਇਹ ਵੇ ਕਿ ਅਗਰ ਅਸੀਂ ਕੋਈ ਮੰਨਫੀ ਜਜ਼ਬਾ ਰੱਖਣੇ ਦੀ ਬਜਾਏ ਆਪਣੇ ਅੰਦਰ ਮੁਸਬਤ ਜਜ਼ਬਾ ਰੱਖੀਏ, ਅਸੀਂ ਨਾ ਮੁਲਕ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਾਂ, ਨਾ ਸੂਬੇ ਨੂੰ ਨੁਕਸਾਨ ਪਹੁੰਚਾਉਣੇ ਆ, ਲੇਕਿਨ ਅਸੀਂ ਆਪਣੀ ਸ਼ਨਾਖਤ ਦੇ ਨਾਲ, ਅਸੀਂ ਆਪਣੀ ਕੰਟਰੀਬਿਊਸ਼ਨ ਦੇ ਨਾਲ ਅਸੀਂ ਚਾਹੁੰਦੇ ਹਾਂ ਕਿ ਉਹਨੂੰ ਰੈਕਗਨਾਈਜ਼ ਕੀਤਾ ਜਾਏ। ਸਾਡੀ ਸ਼ਨਾਖਤ ਜਿਹੜੀ ਹੈ ਉਹਨੂੰ ਮੰਨਫੀ ਨਾ ਪੇਸ਼ ਕੀਤਾ ਜਾਏ। ਪੰਜਾਬੀ ਬੁਜ਼ਦਿਲ ਨੇ, ਸਾਨੂੰ ਇਹ ਨਾ ਕਿਹਾ ਜਾਏ ਕਿ ਪੰਜਾਬ ਦਾ ਪਾਕਿਸਤਾਨ ਬਣਾਉਣੇ 'ਚ ਕੋਈ ਰੋਲ ਨਹੀਂ ਸੀ, ਪੰਜਾਬ ਨੇ ਇਹ ਰੋਲ ਬਣਾਇਆ, ਪੰਜਾਬ ਨੇ ਹੀ ਪਾਕਿਸਤਾਨ ਨੂੰ ਬਣਾਇਆ। ਪਾਕਿਸਤਾਨ ਦੇ ਬਾਰੇ 'ਚ, ਪੰਜਾਬ ਦੇ ਬਾਰੇ 'ਚ ਜਿਹੜਾ ਮੰਨਫੀ ਪ੍ਰੋਪੇਗੈਂਡਾ ਇਹਨੂੰ ਖਤਮ ਕੀਤਾ ਜਾਏ। ਅਗਰ ਦੁਨੀਆ ਦੇ ਵਿੱਚ ਜਿਹੜੇ ਵੀ ਲੋਕ ਅਕਲਮੰਦ, ਤਾਕਤਵਰ ਔਰ ਤੇਜ਼ ਹੁੰਦੇ ਨੇ, ਉਹ ਹੀ ਮੁਆਸ਼ਰੇ 'ਚ ਹਕੂਮਤ ਕਰਦੇ ਨੇ। ਜਿਸ ਦਿਨ ਬਾਕੀ ਸੂਬੇ ਇਸ ਮੈਰਿਟ ਤੇ ਆ ਜਾਣਗੇ, ਉਹ ਵੀ ਸਾਡੇ ਨਾਲ ਆ ਕੇ ਸਾਡੀਆਂ ਬਰਥਾਂ ਤੇ ਖਲੋ ਜਾਣ। ਜਿੰਨੀ ਦੇਰ ਪਲੀਜ਼ ਚੁੱਪ ਕਰੋ, ਜਿੰਨੀ ਦੇਰ ਤੱਕ ਪੰਜਾਬੀ ਸਭ ਤੋਂ ਜ਼ਹੀਨ ਨੇ, ਸਭ ਤੋਂ ਤਾਕਤਵਰ ਨੇ, ਸਭ ਤੋਂ ਅੱਗੇ ਨੇ, ਉਨੀ ਦੇਰ ਤੱਕ ਜ਼ਾਹਿਰ ਹੈ ਪੰਜਾਬ ਨੇ ਹੀ ਪਾਕਿਸਤਾਨ ਨੂੰ ਇਕੱਠੇ ਰੱਖਣਾ ਹੈ ਔਰ ਪੰਜਾਬ ਨੇ ਹੀ ਪਾਕਿਸਤਾਨ ਨੂੰ ਚਲਾਉਣਾ ਹੈ। ਥੈਂਕ ਯੂ ਵੈਰੀ ਮਚ। ਚੰਦ ਸਾਹਿਬ, ਮੈਂ ਚਾਹਾਂਗਾ ਕਿ ਆਖਰ ਤੇ ਜ਼ਰਾ ਸਪੀਕਰ ਸਾਹਿਬ ਔਰ ਚੰਦ ਸਾਹਿਬ ਤੁਸੀਂ ਵੀ ਜ਼ਰਾ ਕੁਝ ਥੋੜਾ 2-4 ਲਫ਼ਜ਼ਾਂ ਦੇ ਵਿੱਚ। ਬਸ ਜੀ, ਮੇਰੀ ਦੋ ਲਫ਼ਜ਼ ਸੱਚੀ ਗੱਲ ਹੈ ਕਿ ਪਲੀਜ਼ ਜੀ ਹੋ ਗਿਆ ਹੁਣ। ਮੇਰਾ ਪਿਓ ਵੀ ਪੰਜਾਬੀ ਸੀ ਤੇ ਮੇਰਾ ਦਾਦਾ ਵੀ ਪੰਜਾਬੀ ਹੈ। ਮੇਰਾ ਪੜਦਾਦਾ ਵੀ ਪੰਜਾਬੀ ਹੈ ਜੀ ਤੇ ਮੇਰਾ ਲੱਕੜ ਦਾਦਾ ਵੀ ਪੰਜਾਬੀ ਹੈ ਜੀ ਔਰ ਪੰਜਾਬ, ਮੇਰੀ ਗੱਲ ਸੁਣੋ, ਮੈਂ ਮੁਖਤਾਰਿਆ ਮੈਂ ਫਿਰ ਗੱਲ ਆ ਗਈ, ਮੈਂ ਬਣ ਜਾਣੀ ਦੀ, ਉਹ ਪੰਜਾਬ ਮੇਰਾ ਲਾਹੌਰ ਨਹੀਂ ਜੀ। ਮਲਕ ਮੁਹੰਮਦ ਅਹਿਮਦ ਖਾਨ ਸਾਹਿਬ। ਮਲਕ ਸਾਹਿਬ ਨਹੀਂ ਜੀ, ਮੈਂ ਤਾਂ ਤੁਹਾਡੇ ਕੋਲ ਆ ਕੇ ਬਹੁਤ ਹੀ ਅੱਛਾ ਲੱਗਦਾ ਹੈ। ਮੈਂ ਤੇ ਮੀਆਂ ਇਸ ਵੇਲੇ ਸਾਰੇ ਪੰਜਾਬ ਦੇ ਸੂਬੇ ਦਾ ਸਪੀਕਰ ਹਾਂ ਤੇ ਮੇਰੀ ਤੇ ਖੁਆਇਸ਼ ਹੈ ਕਿ ਇੰਝ ਹੀ ਰਵੇ। ਮੈਂ ਤਾਂ ਕੋਈ ਲੰਮੇ ਰੋਲੇ 'ਚ ਨਹੀਂ। ਬਹੁਤ ਅੱਛਾ। ਮੈਂ ਦੂਸਰੀ ਗੱਲ ਇਹ ਵੀ ਕਹਿਣ ਲੱਗਾ ਕਿ ਮੇਰੀ ਸੋਚ ਕੋਈ ਹੋ ਸਕਦੀ ਹੈ, ਤੁਹਾਡੀ ਸੋਚ ਕੋਈ ਹੋ ਸਕਦੀ ਹੈ, ਤੇ ਵੱਡੇ ਮੁਆਸ਼ਰੇ ਤੇ ਵੱਡੇ ਲੋਕ ਉਹ ਨੇ ਜਿਹੜੇ ਇੱਕ ਦੂਜੇ ਦੀ ਸੋਚ ਨੂੰ ਸੁਣਦੇ ਨੇ, ਉਸ ਇਖਤਲਾਫੇ ਰਾਏ ਨੂੰ ਬਰਦਾਸ਼ਤ ਕਰਦੇ। ਬਹੁਤ ਅੱਛਾ। ਲਓ ਜੀ, ਗਰੁੱਪ ਫੋਟੋ। ਇੱਕ ਮਿੰਟ ਅਫਜ਼ਲ ਸਾਹਿਬ ਬੈਠੋ ਜੀ ਸਾਰੇ, ਇੱਕ ਮਿੰਟ ਜੀ। ਅਫਜ਼ਲ ਸਾਹਿਬ ਇੱਕ ਮਿੰਟ ਜ਼ਰਾ ਤੁਸੀਂ ਆਪਣੀ ਵਾਰੀ ਤੇ ਬੋਲਿਓ। ਤੁਸੀਂ ਨਹੀਂ ਮੈਂ ਹੋਰ ਰੌਲੇ ਨੇ ਨਾ। ਅੱਛਾ ਜੀ, ਤੁਹਾਡੇ ਸਾਰੇ ਦੋਸਤਾਂ ਦਾ, ਮੀਡੀਆ ਦੇ ਦੋਸਤਾਂ ਦਾ ਪੱਗ ਫੱਬਦੀ ਵੇਖੀਏ, ਮੈਂ ਜਿੰਨਾ ਸਿਰਾਂ ਤੇ ਫੱਬਦੀ ਹੈ, ਮੇਰਾ ਸਿਰ ਸ਼ਾਇਦ ਇਸ ਕਾਬਲ ਨਹੀਂ। ਮਲਕ ਸਾਹਿਬ ਤੁਹਾਡਾ, ਚੰਦ ਸਾਹਿਬ ਤੁਹਾਡਾ, ਵੜੈਚ ਸਾਹਿਬ ਤੁਹਾਡਾ, ਤੁਹਾਡੇ ਦੋਸਤਾਂ ਸਾਰਿਆਂ ਦਾ, ਮੀਡੀਆ ਦਾ, ਨਾਸਰ ਢਿੱਲੋਂ ਸਾਹਿਬ, ਆਪਣਾ ਅਹਿਮਦ ਰਜ਼ਾ ਵੱਟੂ ਸਾਹਿਬ, ਤੁਹਾਡੇ ਸਾਰਿਆਂ ਦਾ ਬਹੁਤ ਸ਼ੁਕਰੀਆ। ਜਿਉਂਦੇ ਰਹੋ। ਆਪਣੇ ਮਹਿਮਾਨਾਂ ਦਾ ਉੱਠ ਕੇ ਤਾੜੀਆਂ ਨਾਲ ਜ਼ਰਾ ਇਹਨਾਂ ਨੂੰ ਵਿਦਾ ਕਰੋ। ਨਹੀਂ, ਸਭ ਦੇ ਲਈ ਗਿਫਟ ਹੈ ਨੇ ਇੱਕ ਤਸਵੀਰ।